रेडियो USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਓਬਾਮਾ ਕੇਅਰ ਹੈਲਥ ਕੇਅਰ ਇੰਸ਼ੋਰੈਂਸ ਦਾ ਜਿਹੜਾ ਸਮਾਂ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੰਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਜਿਹੜੇ ਸੀਨੀਅਰਜ਼ ਸਾਡੇ ਬਜ਼ੁਰਗ ਬੇਕਰਸਫੀਲਡ ਤੋਂ, ਰਣਜੀਤ ਸਿੰਘ ਮਡੇਰ ਜੀ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ, 4082725200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਦਾ ਸੂਟ ਜਿਸ ਦੇ ਉੱਤੇ ਮੋਦੀ ਹੀ ਮੋਦੀ ਲਿਖਿਆ ਸੀ, ਉਸ ਨੂੰ ਖਰੀਦ ਰਿਹਾ ਜਿਸ ਨੇ ਸੀ, ਉਸ ਤੇ ਕਹਿੰਦੇ ਨੇੜਲੇ ਰਿਸ਼ਤੇਦਾਰ ਨੂੰ ਵੀ ਹੁਣ ਟਿਕਟ ਮਿਲ ਗਿਆ। देखो, निदा फाजली ने एक बार क्या सीगा कि दिल में ना हो जरूरत तो मोहब्बत नहीं मिलती, खैरात में इतनी बड़ी दौलत नहीं मिलती। तो उस हीरा व्यापारी ने जरूरत दिखाई सी। एक सूट जिहदी कीमत ला लो कुछ हज़ार होगी, उस बंदे ने वो सूट खरीदिया सीगा 4 करोड़ 31 लाख दा। 4 करोड़ 31 लाख रुपये च 2-3 ਭਰਾ ਵਧੀਆ ਬਿਜ਼ਨਸ ਖੜਾ ਕਰ ਸਕਦੇ ਆ, ਪਰ ਉਹਨੇ ਇਕੱਲਾ ਸੂਟ ਲਿਆ ਕੇ ਤੇ ਉੱਥੇ ਇੱਕ ਮੋਦੀ ਦਾ ਸਟੈਚੂ ਬਣਾ ਕੇ ਉਹਦੇ ਤੇ ਪਾ ਦਿੱਤਾ ਤਾਣ ਕੇ। ਪਰ ਇਹਦਾ ਮੁੱਲ ਵੀ ਪਿਆ। ਔਰ ਅੱਜ ਕੱਲ ਵੈਸੇ ਵੀ ਜਿਵੇਂ ਪੰਜਾਬੀ ਚ ਵੀ ਕਈ ਵਾਰ ਕਹਿ ਦਿੰਦੇ ਆ ਕਿ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਜੇਬ ਦੇ ਵਿੱਚ। ਪਿਆਰ ਦਾ ਕੀ, ਪਿਆਰ ਤੇ ਘਰੋਂ ਵੀ ਬਥੇਰਾ ਮਿਲ ਜਾਂਦਾ, ਬੰਦੇ ਨੂੰ ਮਾਂ ਪਿਓ ਤੋਂ ਵੀ ਮਿਲ ਜਾਂਦਾ। ਸੋ ਜਿਹੜੇ ਪੈਸੇ ਵਾਲੇ ਆ ਉਹਨਾਂ ਨੂੰ ਫਿਰ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਰੂਰਤਾਂ ਆਪਣੇ ਆਪ ਹੀ ਚੱਲ ਕੇ ਉਹਨਾਂ ਦੇ ਕੋਲ ਆ ਜਾਂਦੀਆਂ। ਇਹ ਜਿਹੜੀ ਵੈਸੇ ਵੀ ਸਰਕਾਰ ਚੱਲਦੀ ਪਈ ਆ, ਇਹਨੂੰ ਸੂਟ ਬੂਟ ਦੀ ਸਰਕਾਰ ਇੱਕ ਵਾਰੀ ਕਿਹਾ ਸੀਗਾ ਰਾਹੁਲ ਗਾਂਧੀ ਨੇ। ਸੋ ਉਹ ਸੂਟ ਬੂਟ ਵਾਲੀ ਸਰਕਾਰ ਹੈ ਜਿਹੜੀ, ਉਹ ਇੱਕ ਵਾਰ ਫਿਰ ਇਹੋ ਜਿਹੇ ਵਪਾਰੀਆਂ ਦੇ ਪਲੜੇ ਚ ਤੁਲਦੀ ਨਜ਼ਰ ਆ ਰਹੀ ਹੈ। ਵੈਸੇ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਇਹਨਾਂ ਨੇ, ਜਿਹੜੇ ਸ਼ੰਕਰ ਸਿੰਘ ਵਘੇਲਾ ਉਰੇ ਟੁੱਟ ਕੇ ਗਏ ਸੀ ਕਾਂਗਰਸ ਦੇ ਵਿੱਚੋਂ, ਉਹੀ ਤੇ ਵਪਾਰੀ ਕਹਿ ਜਾ ਸਕਦੇ ਆ ਨਾ। ਜਦੋਂ ਅਹਿਮਦ ਪਟੇਲ ਖੜਾ ਹੋਇਆ ਸੀ, ਉਹਨਾਂ ਨੇ ਮੌਕੇ ਦੀ ਨਜ਼ਾਕਤ ਦੇਖੀ, ਤਾਂ ਉਹੀ ਅਸਲੀ ਵਪਾਰੀ ਹੈ ਨਾ ਜੋ ਵੇਖ ਲੈਂਦਾ ਕਿ ਨਫਾ ਨੁਕਸਾਨ ਕਦੋਂ। ਅਸਲੀ ਤੇ ਮੌਸਮ ਵਿਗਿਆਨੀ ਉਹੀ ਹੈ ਨਾ ਜਿਹੜਾ ਘਾਟਾ ਮੁਨਾਫਾ ਦੇਖ ਲੈਂਦਾ। ਇਹ ਸਿਆਸਤਦਾਨ ਬਹੁਤ ਵੱਡੇ ਮੌਸਮ ਵਿਗਿਆਨੀ ਹੁੰਦੇ ਆ, ਅੰਦਾਜ਼ਾ ਲਾ ਲੈਂਦੇ ਕਿਹੜੇ ਪਾਸਿਓਂ ਹਨੇਰੀ ਆਉਣੀ, ਕਿਹੜੇ ਪਾਸਿਓਂ ਝੱਖੜ ਤੇ ਕਿਹੜੇ ਪਾਸਿਓਂ ਰਹਿਮਤਾਂ ਦਾ ਮੀਂਹ ਵਰਸਣਾ। ਸੋ ਉਹ ਜਿਹੜੇ ਗਏ ਆ ਉਹ ਵੀ ਟਿਕਟਾਂ ਲੈ ਗਏ 5-7 ਵਿੱਚੋਂ। ਤਾਂ ਇਹ ਜਿਹੜਾ ਸੀਗਾ ਇਹ ਵਪਾਰੀ ਲਾਲਜੀ ਪਟੇਲ ਜਿਹੜਾ ਉਦੋਂ ਸੁਰਖੀਆਂ ਚ ਆਇਆ ਸੀ, ਹੁਣ ਇਹਦੇ ਜੀਜੇ ਨੂੰ ਮਿਲੀ ਆ ਟਿਕਟ ਕਾਂਤੀ ਬਲਾਰ ਨੂੰ। ਉਹ ਉੱਤਰੀ ਸੂਰਤ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੋਏਗਾ। ਓਦਾਂ ਕੁੱਲ ਮਿਲਾ ਕੇ 182 ਚ ਉਹਨਾਂ ਨੇ 135 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਰ ਇਸ ਉਮੀਦਵਾਰ ਦੀ ਬਹੁਤ ਚਰਚਾ ਹੋ ਰਹੀ ਹੈ ਕਿਉਂਕਿ ਲਾਲ ਜੀ ਦੇ ਜੀਜਾ ਜੀ ਨੂੰ ਇੱਥੋਂ ਤੱਕ ਅਜੇ ਕੋਈ ਜਾਣਦਾ ਨਹੀਂ ਸੀਗਾ। ਪਰ ਉਹ ਮੈਨੂੰ ਖਿਆਲ ਦੇ ਨਾਲ ਜਿਹੜਾ ਸੂਟ ਵਾਲਾ ਸਾਰਾ ਪ੍ਰਕਰਨ ਸੀਗਾ, ਉਹਨੇ ਇਹਨਾਂ ਦੀ ਬੇੜੀ ਹੈ ਜਿਹੜੀ ਇੱਕ ਵਾਰੀ ਪਾਰ ਲਾ ਦਿੱਤੀ ਹੈ। ਵੈਸੇ ਕਹਿ ਦੇਣਾ ਚਾਹੀਦਾ ਹੁਣ ਤੇ ਸ਼ਰੇਆਮ ਇਹ ਨਾਅਰਾ ਵੀ ਰੱਖ ਸਕਦੇ ਆ ਕਿ ਜੇਕਰ ਕੋਈ ਸੂਟ ਖਰੀਦੇ, ਸੂਟ ਦੇ ਨਾਲ ਟਿਕਟ ਫ੍ਰੀ ਆ, ਯਾਨੀ ਸੂਟ ਦੀ ਜੇਬ ਦੇ ਵਿੱਚ ਟਿਕਟ ਵੀ ਪਾ ਕੇ ਨਾਲ ਭੇਜੀ ਜਾਇਆ ਕਰੇਗੀ। ਸੋ ਇਹੋ ਜਿਹੀਆਂ ਟਿਕਟਾਂ ਨੇ ਔਰ ਇਹੋ ਜਿਹੇ ਟਿਕਟਾਂ ਦੇ ਇਹ ਉਮੀਦਵਾਰ ਆ, ਤਾਂ ਹੀ ਅੱਗੇ ਜਾ ਕੇ ਫਿਰ ਜਨਤਾ ਜਿਹੜੀ ਉਹ ਰੋਂਦੀ ਕਰਲਾਉਂਦੀ ਰਹਿੰਦੀ ਆ। ਕਿਉਂਕਿ ਵਪਾਰੀਆਂ ਨੇ ਜਿੰਨੇ ਦਾਮ ਤਾਰੇ ਹੁੰਦੇ ਆ ਟਿਕਟ ਦੇ, ਉਦੋਂ ਕਈ ਗੁਣਾ ਦਾਮ ਜ਼ਿਆਦੇ ਉਹਨਾਂ ਨੇ ਵਸੂਲਣੇ ਹੁੰਦੇ ਆ। ਜਦੋਂ ਤੱਕ ਵਸੂਲੀ ਹੁੰਦੀ ਉਦੋਂ ਤੱਕ 5 ਸਾਲ ਜਿਹੜੇ ਉਹ ਗੁਜ਼ਰ ਜਾਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਮਿੰਟੂ ਜੀ, ਵੀ ਲੁਧਿਆਣਾ ਤਰਾਸਦੀ ਚ ਮਰਨ ਵਾਲਿਆਂ ਦੀ ਗਿਣਤੀ 13 ਤੱਕ ਆਪਣੀ। ਕੈਪਟਨ ਨੇ ਕੀਤਾ ਮੌਕੇ ਦਾ ਮੁਆਇਨਾ। ਦੇਖੋ ਇਹ ਜਿਹੜੀ ਤਰਾਸਦੀ ਵਾਪਰੀ ਉਹ ਕੱਲ ਵਾਪਰੀ ਸੀ ਤੜਕੇ ਜੀ। ਅੱਗ ਲੱਗ ਗਈ, ਅੱਗ ਬੁਝਾ ਵੀ ਹੋ ਗਈ। ਅੱਗ ਬੁਝਣ ਤੋਂ ਬਾਅਦ ਕੁਛ ਲੋਕ ਅੰਦਰ ਚਲੇ ਗਏ, ਫਾਇਰ ਫਾਈਟਰਸ ਤੋਂ ਇਲਾਵਾ ਵੀ। ਜਿਹੜੇ ਅੱਗ ਬੁਝਾਉਣ ਵਾਲੇ ਸੀਗੇ ਉਹ ਤੇ ਅੰਦਰ ਹੈਗੇ ਸੀ।
ਕੁਝ ਲੋਕ ਹਮਦਰਦੀ ਦੇ ਤੌਰ ਤੇ ਆਏ ਸੀ ਤੇ ਕੁਝ ਲੋਕ ਤਮਾਸ਼ਾ ਵੇਖਣ ਵੀ ਅੰਦਰ ਚਲੇ ਗਏ ਜੀ। ਤੇ ਹੋਇਆ ਕਿ ਅੱਗ ਬੁਝੀ ਤੋਂ ਬਾਅਦ ਦੁਬਾਰਾ ਫਿਰ, ਕਿਉਂਕਿ ਉਹ ਜਿਹੜੀ ਫੈਕਟਰੀ ਹੈ ਉਹ ਮੋਮੀ ਲਿਫਾਫੇ ਬਣਾਉਣ ਵਾਲੀ ਫੈਕਟਰੀ ਜਿਹਦੇ ਚ ਕਾਫੀ ਜਲਨਸ਼ੀਲ ਪਦਾਰਥ ਸਨ, ਦੁਬਾਰਾ ਫਿਰ ਕਿਤੇ ਚਿੰਗਾੜੀ ਪੈ ਗਈ, ਬਲਾਸਟ ਹੋਇਆ, ਅੱਗ ਪੈ ਗਈ ਜਦੋਂ ਸਾਰੀ ਇਮਾਰਤ ਨੂੰ। ਤਾਂ ਉਸ ਤੋਂ ਬਾਅਦ ਬਲਾਸਟ ਦੇ ਨਾਲ ਇਹ ਇਮਾਰਤ ਢਹਿ ਢੇਰੀ ਹੋ ਗਈ। 5 ਮੰਜ਼ਿਲੀ ਇਮਾਰਤ ਸੀ ਜੀ। ਹੁਣ ਤੱਕ ਦੱਸਦੇ ਆ ਕਿ 13 ਮੌਤਾਂ ਦੀ ਪੁਸ਼ਟੀ ਹੋਈ ਆ ਔਰ 3-4 ਬੰਦੇ ਆ ਜਿਹੜੇ ਜਿਉਂਦੇ ਵੀ ਵਿੱਚੋਂ ਕੱਢੇ ਗਏ ਆ। ਹਾਲੇ ਵੀ ਕੁਝ ਲੋਕ ਆ ਜਿਹੜੇ ਉਹ ਅੰਦਰ ਹੈ, ਮਲਬੇ ਦੇ ਹੇਠ ਆ, ਪਰ ਉਹਨਾਂ ਦੀ ਬਚਣ ਦੀ ਉਮੀਦ ਹੈ ਜਿਹੜੀ ਬਹੁਤ ਘੱਟ ਬਚੀ ਆ, ਕਿਉਂਕਿ ਮਲਬਾ ਬਹੁਤ ਹੈ ਨਾ, 5 ਮੰਜ਼ਿਲਾਂ ਬਹੁਤ ਵੱਡੀਆਂ ਹੋ ਜਾਂਦੀਆਂ। ਹੁਣ ਅੱਜ ਉੱਥੇ ਗਏ ਆ ਕੈਪਟਨ ਸਾਹਿਬ ਨੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਦੇ ਲਈ 10-10 ਲੱਖ ਰੁਪਈਆ ਐਕਸਗ੍ਰੇਸ਼ੀਆ ਗ੍ਰਾਂਟ ਹੁੰਦੀ ਹੈ ਜਿਹੜੀ, ਉਹਦੇ ਚੋਂ ਇਹਨਾਂ ਨੇ ਕਿਹਾ ਕਿ 5 ਲੱਖ ਰੁਪਈਆ ਅਸੀਂ ਆਪਣੇ ਵੱਲੋਂ ਦੇਵਾਂਗੇ ਤੇ 5 ਲੱਖ ਰੁਪਈਆ ਜਿਹੜਾ ਸਥਾਨਕ ਸਰਕਾਰਾਂ ਦਾ ਮਹਿਕਮਾ ਹੁੰਦਾ ਉਹ ਦੇਊਗਾ। ਇਹ ਉੱਥੇ ਗਏ ਆ, ਕੁਛ ਹੋਰ ਲੋਲੀਪੋਪ ਜੇ ਫੜਾਏ ਕਿ ਆਹ ਕਰਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਗ ਨਾਲ ਨਜਿੱਠਣ ਲਈ ਇਸ ਤਰ੍ਹਾਂ ਦੀ ਵਿਉਂਤਬੰਦੀ ਕਰਾਂਗੇ, ਇਸ ਤਰ੍ਹਾਂ ਦੇ ਅਸੀਂ ਅਮਲ ਲਿਆਵਾਂਗੇ। ਪਰ ਅਸਲ ਦੇ ਵਿੱਚ ਜਿਹੜੀ ਚੀਜ਼ ਕਰਨ ਵਾਲੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਨਹੀਂ ਕੀਤੀ। ਕਰਨ ਵਾਲੀ ਚੀਜ਼ ਕੀ ਸੀਗੀ? ਦੇਖੋ, ਜਿਹੜਾ ਫੈਕਟਰੀ ਮਾਲਕ ਸੀਗਾ ਉਹਦੇ ਖਿਲਾਫ ਤੇ ਕੰਪਲੇਂਟ ਦਰਜ ਹੋ ਗਈ, ਉਹਦੇ ਤੇ ਤਾਂ ਮਾਮਲਾ ਦਰਜ ਹੋ ਗਿਆ। ਵੈਸੇ ਇਹੋ ਜਿਹੇ ਬਿਜ਼ਨਸਮੈਨ ਜਿਹੜੇ ਹੁੰਦੇ ਆ ਉਹਨਾਂ ਤੇ ਮਾਮਲੇ ਜਿਹੜੇ ਬਸ ਨਾਂ ਦੇ ਦਰਜ ਹੁੰਦੇ ਆ। ਉਹ ਜਾ ਕੇ ਹਸਪਤਾਲ ਚ ਪੈ ਗਿਆ, ਕਹਿੰਦਾ ਮੇਰੇ ਸੀਨੇ ਚ ਦਰਦ ਆ, ਕਈ ਘਰ ਪੱਟੇ ਗਏ ਆ, ਉਹਦੇ ਸੀਨੇ ਚ ਦਰਦ, ਉਹ ਹਸਪਤਾਲ ਚ ਜਾ ਕੇ ਪੈ ਗਿਆ। ਪਰ ਦੂਜੇ ਪਾਸੇ ਦੇਖੋ, ਇਹ ਜਿਹੜੀ ਇਮਾਰਤ ਸੀਗੀ ਇਹਦਾ ਨਕਸ਼ਾ ਹੀ ਨਹੀਂ ਲੱਭਿਆ ਨਿਗਮ ਕੋਲ। ਜਦੋਂ ਫਾਇਰ ਫਾਈਟਰਸ ਨੇ ਜਾਂ ਜਿਹੜੀ NDRF ਦੀ ਟੀਮ ਆਈ ਸੀ ਉਹਨਾਂ ਨੇ ਕਿਹਾ ਕਿ ਨਕਸ਼ਾ ਲਿਆਓ ਅਸੀਂ ਦੇਖੀਏ ਕਿ ਇਹਦੀ ਬਣਤਰ ਕਿੱਦਾਂ ਦੀ ਹੈ। ਨਿਗਮ ਦੇ ਵਿੱਚੋਂ ਉਹ ਨਕਸ਼ਾ ਹੀ ਨਹੀਂ ਲੱਭਿਆ। ਨਕਸ਼ਾ ਇਸ ਕਰਕੇ ਨਹੀਂ ਲੱਭਿਆ ਕਿਉਂਕਿ ਉਹ ਇਮਾਰਤ ਹੀ ਇਲੀਗਲ ਸੀ। 2 ਮੰਜ਼ਿਲਾ ਇਮਾਰਤ 5 ਮੰਜ਼ਿਲਾ ਬਣਾਈ ਗਈ ਸੀਗੀ ਜਿਹਦੀ ਕਿਤੋਂ ਪਰਮਿਸ਼ਨ ਨਹੀਂ ਲਈ ਗਈ। ਫਿਰ ਦੂਜੀ ਚੀਜ਼ ਇਹ ਦੇਖੋ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਇਮਾਰਤ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਲੱਗਿਆ ਵੀ ਬਹੁਤ ਸਮਾਂ ਲੱਗਿਆ। ਤੇ ਕਮਾਲ ਦੀ ਗੱਲ ਹੈ ਕਿ ਜਿਹੜੇ ਫਾਇਰ ਬ੍ਰਿਗੇਡ ਵਾਲੇ ਉੱਥੇ ਪਹੁੰਚੇ ਆ ਉਹਨਾਂ ਦੇ ਕੋਲ ਆਪਣਾ ਸਾਜੋ ਸਮਾਨ ਹੀ ਪੂਰਾ ਹੈ ਨਹੀਂ ਸੀ। ਉੱਥੇ ਅੱਜ ਜਿਹੜੀਆਂ ਬੋਰੀਆਂ ਹੁੰਦੀਆਂ ਸਾਡੀਆਂ ਅਖੰਡ ਵਾਲੀਆਂ ਉਹ ਪਾਣੀ ਚ ਭਿਉਂ ਕੇ ਪਿੰਡੇ ਤੇ ਨਾਲ ਬੰਨ ਕੇ ਅੱਗ ਨਾਲ ਲੜਦੇ ਪਏ ਸੀਗੇ। ਉਹਨਾਂ ਦੇ ਕੋਲ ਸਾਜੋ ਸਮਾਨ ਹੀ, ਇੱਥੋਂ ਤੱਕ ਕਿ ਮੂੰਹ ਤੇ ਪਾਉਣ ਲਈ ਮਾਸਕ ਵੀ ਹੈ ਨਹੀਂ ਸੀ ਉਹਨਾਂ ਦੇ ਕੋਲ। ਸੋ ਇਹ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ, ਦੇਖੋ ਲਾਸ਼ਾਂ ਦੇ ਉੱਤੇ ਚੈੱਕ ਸੁੱਟ ਜਾਣੇ, ਇਹ ਰਾਜਨੀਤੀ ਤਾਂ ਹੋ ਸਕਦੀ ਹੈ ਪਰ ਫਰਜ਼ ਨਿਆਸ਼ੀ ਨਹੀਂ ਕਿਹਾ ਜਾ ਸਕਦਾ ਇਸਨੂੰ। ਫਰਜ਼ ਨਿਆਸ਼ੀ ਇਹੋ ਹੀ ਆ ਕਿ ਤੁਸੀਂ ਜਾਂਚ ਪੜਤਾਲ ਦੇ ਹੁਕਮ ਦਿਓ। ਉਹ ਕੌਣ ਅਧਿਕਾਰੀ, ਉਹ ਕੌਣ ਕਰਮਚਾਰੀ ਹੈ ਜਿਹੜੇ ਹੁਣ ਤੱਕ ਸੁੱਤੇ ਰਹੇ। ਇਹ ਇਲੀਗਲ ਇਮਾਰਤ ਦੇ ਵਿੱਚ ਫੈਕਟਰੀ ਚੱਲਦੀ ਰਹੀ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸੰਗਰੂਰ ਦੇ ਵਿੱਚ ਵੀ ਏਦਾਂ ਦੀ ਉਹ ਘਟਨਾ ਵਾਪਰੀ ਸੀਗੀ ਦੀਵਾਲੀ ਦੇ ਲਾਗੇ। ਉੱਥੇ ਪਟਾਕਿਆਂ ਦੇ ਗੋਦਾਮ 'ਚ ਬੜਾ ਵੱਡਾ ਵਿਸਫੋਟ ਹੋ ਗਿਆ, ਕਾਫੀ ਜਾਨਾਂ ਚਲੇ ਗਈਆਂ। ਉੱਥੇ ਵੀ ਇਹੋ ਹੀ ਕਹਾਣੀ ਸਾਹਮਣੇ ਆਈ ਸੀਗੀ ਕਿ ਉਹ ਨਜਾਇਜ਼ ਹੀ ਚੱਲੀ ਜਾਂਦਾ ਸੀ ਗੋਦਾਮ। ਇਹਨਾਂ ਨੇ ਪਹਿਲੀ ਵਾਰ ਸੀਲ ਵੀ ਕੀਤਾ ਪਰ ਉਹਨਾਂ ਨੇ ਪਿੱਛੋਂ ਆ ਕੇ ਫਿਰ ਪਿਛਲੇ ਦਰਵਾਜ਼ੇ ਥਾਣੀ ਗੋਦਾਮ ਖੋਲ ਕੇ ਪਟਾਕੇ ਰੱਖ ਦਿੱਤੇ ਸਨ। ਸੋ ਇਹ ਜਿਹੜੀਆਂ ਅਣਗਹਿਲੀਆਂ ਕਰਦੇ ਆ ਅਧਿਕਾਰੀ, ਉਹਨਾਂ ਨੂੰ ਵੀ ਸੇਕ ਲੱਗਣਾ ਚਾਹੀਦਾ। ਸੋ ਉਹ ਕੰਮ ਨਹੀਂ ਕੀਤਾ, ਕੋਈ ਵੱਡੀ ਜਾਂਚ ਪੜਤਾਲ ਨਹੀਂ ਆਰੰਭੀ ਔਰ ਨਾ ਹੀ ਕਿਸੇ ਨੂੰ ਇਹ ਜ਼ਿੰਮੇਵਾਰ ਠਹਿਰਾਇਆ ਕਿ ਭਾਈ ਫਾਇਰ ਬ੍ਰਿਗੇਡ ਵਾਲੇ ਜਿਹੜੇ ਆਪਣੀ ਜਾਨ ਤੇ ਖੇਡਦੇ ਔਰ ਜਾਨ ਦੇ ਵੀ ਗਏ ਇਸ ਘਟਨਾ ਦੇ ਵਿੱਚ, ਜਿਹੜੇ ਲੋਕ ਉਹਨਾਂ ਨੂੰ ਸਮਾਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਓਟੀ ਬੈਠੇ ਆ, ਉਹ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ? ਸਰਕਾਰ ਜਵਾਬ ਦੇਵੇ ਕਿ ਉਹਨਾਂ ਨੂੰ ਸਮਾਨ ਕਿਉਂ ਨਹੀਂ ਦਿੰਦੇ। ਸੋ ਜਿਹੜੇ ਮਰ ਗਏ ਆ ਹੁਣ ਉਹਨਾਂ ਦੇ ਗੁਨਾਹਗਾਰ ਨਾ ਤੇ ਸਰਕਾਰ ਨੇ ਲੱਭਣੇ ਆ, ਨਾ ਸੰਬੰਧਿਤ ਮਹਿਕਮੇ ਨੇ ਲੱਭਣੇ ਆ, ਨਾ ਕਿਸੇ ਹੋਰ ਏਜੰਸੀ ਨੇ ਲੱਭਣੇ ਆ। ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਦੇਖੋਗੇ तो हर मोड़ पे मिल जाएंगी लाशें, ढूंढोगे तो इस शहर में कातिल ना मिलेगा। ਜਿਹੜੇ ਲੋਕ ਮਰੇ ਆ ਬੇਦੋਸ਼ੀ, ਉਹਨਾਂ ਦੇ ਜ਼ਿੰਮੇਵਾਰ ਕੋਈ ਵੀ ਬੰਦੇ ਨਹੀਂ ਠਹਿਰਾਏ ਜਾਣਗੇ। ਕੋਈ ਚੈੱਕ ਦੇ ਦੇਵੇਗਾ, ਕੋਈ ਉਹਨਾਂ ਚੈੱਕਾਂ ਤੇ ਮੁੜ ਕੇ ਰਾਜਨੀਤੀ ਕਰ ਲਵੇਗਾ, ਕੋਈ ਵੱਧ ਤੋਂ ਵੱਧ ਜਾ ਕੇ ਸੱਤਰ ਤੇ ਸਿਆਸਤ ਕਰਾਊਗਾ। ਇਸ ਤਰ੍ਹਾਂ ਦੀ ਸਿਆਸਤ ਨਹੀਂ ਚਾਹੀਦੀ। ਜੇ ਇਸ ਤਰ੍ਹਾਂ ਦੀ ਸਿਆਸਤ ਚੱਲਣੀ ਹੈ ਤਾਂ ਫਿਰ ਸਰਕਾਰ ਬਦਲਣ ਦਾ ਕੋਈ ਤੁਕ ਨਹੀਂ ਰਹਿ ਜਾਂਦਾ। ਫਿਰ ਉਹ ਨਏ ਕਿਰਦਾਰ ਆਤੇ ਜਾ ਰਹੇ ਮਗਰ ਨਾਟਕ ਪੁਰਾਣਾ ਚੱਲਦਾ ਹੈ। ਸੋ ਉਹ ਨਾਟਕ ਪੁਰਾਣਾ ਚੱਲਣ ਵਾਲੀ ਕਹਾਣੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕਾਂ ਦੀ ਇਸ ਮਾਮਲੇ 'ਚ ਅਣਗਹਿਲੀ ਹੈ ਉਹਨਾਂ ਤੇ ਕਾਰਵਾਈ ਬਣਦੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੀ
ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਰਨਾ ਗਰੁੱਪ ਨੂੰ ਮਿਲੀ ਹਾਈ ਕੋਰਟ ਤੋਂ ਵੱਡੀ ਖੁਸ਼ੀ। ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਉੱਤੇ ਫਿਰ ਹਾਸਲ ਕੀਤੀ ਕਮਾਂਡ। ਦੇਖੋ, ਇਹ 2-3 ਅਪ ਡਾਊਨ ਹੋਏ ਆ ਇਸ ਮਾਮਲੇ ਦੇ ਵਿੱਚ। ਮੇਰੇ ਖਿਆਲ ਦੇ ਨਾਲ ਅਗਸਤ ਦੇ ਅੰਤ ਦੇ ਵਿੱਚ ਇਹਨਾਂ ਨੇ ਜਾ ਕੇ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੀ ਕਮਾਂਡ ਸੰਭਾਲੀ ਸੀ ਸਰਨਾ ਗਰੁੱਪ ਵਾਲਿਆਂ ਨੇ। ਬਾਅਦ ਦੇ ਵਿੱਚ ਹੋਇਆ ਕਿ 2 ਹਫ਼ਤੇ ਪਹਿਲਾਂ ਸੈਸ਼ਨ ਕੋਰਟ ਨੇ ਇਹਨਾਂ ਦੇ ਉਲਟ ਫੈਸਲਾ ਦੇ ਦਿੱਤਾ। ਇਹਨਾਂ ਨੂੰ ਉੱਥੋਂ ਕਮਾਂਡ ਆਪਣੀ ਛੱਡਣੀ ਪਈ। ਫਿਰ ਉਮੀਦ ਇਹ ਜਤਾਈ ਜਾ ਰਹੀ ਸੀਗੀ ਕਿ ਮੱਕੜ ਸਾਹਿਬ ਉੱਥੇ ਜਾ ਕੇ ਫਿਰ ਕਮਾਂਡ ਸੰਭਾਲ ਲੈਣਗੇ। ਤੇ ਮੇਰੇ ਖਿਆਲ ਦੇ ਨਾਲ ਮੱਕੜ ਸਾਹਿਬ ਲੁਧਿਆਣੇ ਤੋਂ ਨਿਕਲ ਵੀ ਚੁੱਕੇ ਹੋਣੇ ਆ ਕਮਾਂਡ ਸੰਭਾਲਣ ਲਈ, ਪਰ ਰਸਤੇ ਦੇ ਵਿੱਚ ਹੀ ਸ਼ਾਇਦ ਉਹਨਾਂ ਨੂੰ ਖਬਰ ਮਿਲ ਗਈ ਹੋਣੀ ਆ ਕਿ ਜਿਹੜਾ ਸੈਸ਼ਨ ਕੋਰਟ ਨੇ ਫੈਸਲਾ ਦਿੱਤਾ ਸੀ ਉਹ ਅੱਜ ਹਾਈ ਕੋਰਟ ਨੇ ਬਦਲ ਦਿੱਤਾ ਕਿ ਤੁਸੀਂ ਹੁਣ ਉਹ ਕਾਰ ਜਿਹੜੀ ਕਿ ਅਕਸਰ ਅਖਬਾਰ ਬਹੁਤ ਗਾਉਂਦੀ ਹੈ, ਅਖਬਾਰਾਂ 'ਚ ਬਹੁਤ ਪਹਿਲਾਂ ਪਾਉਂਦੀ, ਉਹ ਕਾਰ ਵਾਪਸ ਕਰ ਲਓ ਲੁਧਿਆਣੇ ਨੂੰ, ਕਿਉਂਕਿ ਅੱਗੇ ਤੁਹਾਡੀ ਦਾਲ ਨਹੀਂ ਗਲਣੀ। ਵੈਸੇ ਹੁਣ ਤੇ ਮੱਕੜ ਸਾਹਿਬ ਨੂੰ ਐਕਸਪੀਰੀਅੰਸ ਹੋ ਚੁੱਕਾ ਹੋਏਗਾ ਕਿ ਕਿਸ ਤਰ੍ਹਾਂ ਗੱਡੀਆਂ ਛੱਡੀ ਦੀਆਂ। ਪਹਿਲਾਂ ਤੇ ਲੰਮੇ ਸਮੇਂ ਲਈ ਇਹ ਚਿਪਕੇ ਰਹੇ ਆ। ਹੁਣ ਦੇਖੋ, ਇਸ ਮਾਮਲੇ ਦੇ ਵਿੱਚ ਸੈਸ਼ਨ ਕੋਰਟ ਦਾ ਫੈਸਲਾ ਜਿਹੜਾ ਪਲਟਿਆ ਗਿਆ, ਇਸ ਫੈਸਲੇ ਦੇ ਖਿਲਾਫ ਵੀ ਅੱਗੇ ਜਾ ਕੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਪਰ ਇਹ ਹੁਣ ਫੈਸਲਾ ਅੱਗੇ ਜਾ ਕੇ ਪਲਟਿਆ ਜਾਊਗਾ, ਇਹਦੀ ਉਮੀਦ ਘੱਟ ਬਚਦੀ ਹੈ। ਸੋ ਇੱਕ ਵਾਰੀ ਫਿਰ ਸਰਨਾ ਗਰੁੱਪ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ਼ ਹੋ ਗਿਆ। ਹੁਣ ਦੇਖੋ, ਜਿਹੜੇ ਇਹਨਾਂ ਨੇ ਥੋੜੇ ਜਿਹੇ ਦਿਨ ਉੱਥੇ ਬਿਤਾਏ ਸਨ ਕਮੇਟੀ ਤੇ ਬਤੌਰ ਇਹਨਾਂ ਨੇ ਕਮਾਂਡ ਦੇ ਤੌਰ ਤੇ, ਤਾਂ ਇਹਨਾਂ ਨੇ 2-3 ਫੈਸਲੇ ਬਹੁਤ ਵਧੀਆ ਕੀਤੇ ਸੀਗੇ। ਇੱਕ ਤਾਂ ਇਹ ਸੀਗਾ ਕਿ ਉੱਥੋਂ ਜਿਹੜਾ ਚੈਨਲ ਕੀਰਤਨ ਪ੍ਰਸਾਰਿਤ ਕਰਦਾ ਸੀ ਉਹ ਰਾਇਲਟੀ ਦੇਣ ਦੀ ਥਾਂ ਤੇ ਉਲਟਾ 9 ਲੱਖ ਰੁਪਈਆ ਮਹੀਨਾ ਲਈ ਜਾਂਦਾ ਸੀਗਾ। ਇਹ 9 ਲੱਖ ਰੁਪਈਆ ਕਿਉਂ ਦਿੱਤਾ ਜਾ ਰਿਹਾ ਸੀ, ਇਹਦੇ ਵੱਲੋਂ ਦਿੱਤਾ ਜਾ ਰਿਹਾ ਸੀਗਾ, ਇਹ ਤੇ ਹੈਗਾ ਜਾਂਚ ਪੜਤਾਲ ਦਾ ਵਿਸ਼ਾ। ਪਰ ਇਹ ਬੜੀ ਅਜੀਬੋ ਗਰੀਬ ਦੀ ਗੱਲ ਹੈ ਕਿ 9 ਲੱਖ ਰੁਪਈਆ ਪੱਲਿਓਂ ਦਿੱਤਾ ਜਾ ਰਿਹਾ ਸੀਗਾ। ਔਰ ਦੂਜਾ ਫੈਸਲਾ ਇਹ, ਇੱਕ ਤੇ ਇਹਨਾਂ ਨੇ ਇਹ ਕੀਤਾ ਕਿ ਉਹ ਪ੍ਰਸਾਰਨ ਬੰਦ ਕਰਕੇ ਇਹਨਾਂ ਨੇ ਦੂਸਰੇ ਚੈਨਲ ਨੂੰ ਕਿਹਾ, ਨਾਲੇ ਤੇ ਉਹਨਾਂ ਨੇ ਪ੍ਰਸਾਰਨ ਵਧੀਆ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ, ਨਾਲੇ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਉਹਨਾਂ ਨੇ ਰਾਇਲਟੀ ਦੇਣੀ ਵੀ ਆਰੰਭ ਕਰਤੀ ਹੋਊਗੀ। ਦੂਜਾ ਫੈਸਲਾ ਇਹਨਾਂ ਨੇ ਇੱਕ ਇਹ ਬਹੁਤ ਵੱਡਾ ਕੀਤਾ ਸੀ ਜੋ ਇਤਿਹਾਸ ਬਣਿਆ, ਉਹ ਇਹ ਆ ਕਿ ਪਹਿਲੀ ਦਫਾ ਇਹਨਾਂ ਨੇ ਤਖਤ ਕਿਸੇ ਔਰਤ ਕੀਰਤਨੀਏ ਨੂੰ ਮੌਕਾ ਦਿੱਤਾ ਸੀ ਕੀਰਤਨ ਕਰਨ ਦਾ। ਸੋ ਇਹ ਨਜ਼ੀਰ ਬਣੀ ਸੀ ਕਿ ਤੁਹਾਨੂੰ ਯਾਦ ਹੋਣਾ ਅੱਜ ਤੋਂ 1.5 ਮਹੀਨਾ ਪਹਿਲਾਂ ਪਹਿਲੀ ਦਫਾ ਇਹ ਹੋਇਆ ਸੀਗਾ ਸਿੱਖ ਹਿਸਟਰੀ ਦੇ ਵਿੱਚ ਕਿ ਕਿਸੇ ਤਖਤ ਤੇ ਕਿਸੇ ਬੀਬੀ ਨੇ ਕੀਰਤਨ ਕੀਤਾ। ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ 1-2 ਚੰਗੀਆਂ ਨਜ਼ੀਰਾਂ ਪੇਸ਼ ਕਰਕੇ ਸੀਗੇ। ਪਰ ਹੁਣ ਦੇਖੋ ਕਿੰਨਾ ਕੁ ਚਿਰ ਠਹਿਰਦੇ ਆ, ਕਿੰਨਾ ਕੁ ਚਿਰ ਰੁਕਦੇ ਆ, ਇੱਥੇ ਕਸ਼ਮਕਸ਼ ਚੱਲੇਗੀ। ਪਰ ਦੂਜੀ ਚੀਜ਼ ਹੋਰ ਵੀ ਵੇਖਣ ਵਾਲੀ ਉੱਥੇ ਦਿਲਚਸਪ ਹੋਊਗੀ ਕਿ ਜਿਹੜਾ ਉੱਥੋਂ ਦਾ ਜਥੇਦਾਰ ਆ ਗਿਆਨੀ ਇਕਬਾਲ ਸਿੰਘ ਨੇ ਅੜ ਕੇ ਇੱਥੇ ਕਮੇਟੀ ਔਰ ਜਥੇਦਾਰ ਤੇ ਉਲਟ ਜਾ ਕੇ ਕਿਹਾ ਕਿ 25 ਦਸੰਬਰ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ। ਹੁਣ ਇਹ ਜਿਹੜੇ ਸਰਨੇ ਆ ਇਹ ਇਸ ਫੈਸਲੇ ਦਾ ਵਿਰੋਧ ਕਰ ਚੁੱਕੇ ਆ। ਇਹ ਕਹਿੰਦੇ ਆ ਕਿ 5 ਜਨਵਰੀ ਨੂੰ ਹੀ ਨਾਨਕਸ਼ਾਹੀ ਦੇ ਮੁਤਾਬਕ ਇਹ ਮਨਾਉਣਾ ਚਾਹੀਦਾ। ਇਹ ਦੇਖਣਾ ਦਿਲਚਸਪ ਹੋਏਗਾ ਕਿ ਕੀ ਗਿਆਨੀ ਇਕਬਾਲ ਸਿੰਘ ਉੱਥੇ ਇਹੋ ਜਿਹੇ ਮੌਕੇ ਤੇ, ਜਦੋਂ ਸਰਨਾ ਗਰੁੱਪ ਉੱਥੇ ਫਿਰ ਇੱਕ ਵਾਰੀ ਤਾਕਤ ਦੇ ਵਿੱਚ ਆ ਔਰ ਸਰਨੇ ਗਰੁੱਪ ਦੇ ਨਾਲ ਪਹਿਲਾਂ ਗਿਆਨੀ ਇਕਬਾਲ ਸਿੰਘ ਹੁੰਦਾ ਸੀ, ਟੁੱਟ ਕੇ ਹੁਣ ਦੂਜੇ ਪਾਸੇ ਚਲਾ ਗਿਆ, ਕੀ ਸਰਨਾ ਗਰੁੱਪ ਜੇ 5 ਜਨਵਰੀ ਨੂੰ ਉੱਥੇ ਪ੍ਰਕਾਸ਼ ਦਿਹਾੜਾ ਮਨਾਉਂਦਾ ਤੇ ਗਿਆਨੀ ਇਕਬਾਲ ਸਿੰਘ ਇਤਰਾਜ਼ ਕਰੇਗਾ ਜਾਂ ਨਹੀਂ, ਜਾਂ ਇਹ ਸਰਨਾ ਗਰੁੱਪ ਵਾਲੇ ਜਿਹੜੇ ਇੱਥੇ ਦੂਸਰਾ ਸਟੈਂਡ ਰੱਖਦੇ ਆ ਕਿ ਉੱਥੇ ਜਾ ਕੇ ਆਪਣਾ ਸਟੈਂਡ ਬਦਲਣਗੇ। ਇਹ ਵੀ ਇੱਕ ਦਿਲਚਸਪ ਰਹੇਗੀ ਵੇਖਣ ਵਾਲੀ ਗੱਲ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੰਜਾਈ ਘੁਟਾਲੇ ਦੀ ਪੜਤਾਲ ਸੰਬੰਧੀ ਪੱਤਰ ਲਿਖ ਕੇ ਕਸੂਤਾ ਫਸਿਆ ਚੋਟੀ ਦਾ, ਕਹਿੰਦੇ ਬਿਊਰੋਕਰੇਟ। ਇਹ ਪਹਿਲਾਂ ਲਵ ਲੈਟਰਾਂ ਦੇ ਜ਼ਮਾਨੇ 'ਚ ਇਸ ਤਰ੍ਹਾਂ ਫਸਿਆ ਕਰਦੇ ਸੀ ਲੋਕ, ਚਿੱਠੀਆਂ ਫੜੀਆਂ ਜਾਂਦੀਆਂ ਸੀ, ਬਹੁਤ ਕਸੂਤਾ ਕੰਮ ਹੋ ਜਾਂਦਾ ਸੀ। ਪਰ ਹੁਣ ਸਿਆਸੀ ਚਿੱਠੀਆਂ ਜਿਹੜੀਆਂ ਉਹ ਕਈ ਵਾਰ ਬੰਦੇ ਦੇ ਹੱਡਾਂ 'ਚ ਬਹਿ ਜਾਂਦੀਆਂ। ਇਹ ਜਿਹੜਾ ਅਫਸਰ ਆ ਇਹ ਬਿਊਰੋਕਰੇਟ ਬਹੁਤ ਵਧੀਆ ਸ਼ਾਨ ਰੱਖਦਾ ਸੀ, ਬਹੁਤ ਵਧੀਆ ਸਨਮਾਨ ਰੱਖਦਾ ਸੀ, ਪਰ ਉਹ ਸਭ ਗਈ, ਹੁਣ ਜਿਵੇਂ ਕਹਿੰਦੇ ਨਾ ਗਈ ਬੈਸ ਪਾਣੀ ਮੇ, ਸਭ ਕੁਛ ਡੁੱਬ ਗਿਆ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਤੁਹਾਨੂੰ ਪਤਾ ਹੀ ਆ ਕਿ ਸਿੰਜਾਈ ਘੁਟਾਲੇ ਦੀਆਂ ਪਰਤਾਂ ਜਿਹੜੀਆਂ ਉਹ ਇਸ ਸਰਕਾਰ ਦੇ ਆਉਂਦਿਆਂ ਸਾਰੀ ਖੁੱਲ ਗਈਆਂ ਸਨ। ਵੈਸੇ ਚਰਚਾ ਤੇ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਚੱਲਦਾ ਪਿਆ ਸੀਗਾ।
ਸੋ ਜਦੋਂ ਪਰਤਾਂ ਖੁੱਲੀਆਂ, ਹੁਣ ਉਹਨਾਂ ਖੁੱਲੀਆਂ ਪਰਤਾਂ ਚੋਂ ਇੱਕ ਪਰਤ ਇਹ ਵੀ ਖੁੱਲੀ ਆ ਕਿ ਸਾਬਕਾ ਮੁੱਖ ਸਕੱਤਰ, ਜਿਹਨੂੰ ਆਪਾਂ ਚੀਫ ਸੈਕਟਰੀ ਕਹਿ ਦਿੰਦੇ ਹਾਂ, KVS ਸਿੱਧੂ ਇੱਕ ਖੱਤ ਲਿਖ ਕੇ ਇਹ ਮੰਗ ਕਰਦੇ ਪਏ ਸਨ ਕਿ ਵਿਜੀਲੈਂਸ ਕਿਸੇ ਤਰੀਕੇ ਦੇ ਨਾਲ ਇਹ ਜਾਂਚ ਪੜਤਾਲ ਬੰਦ ਕਰ ਦੇਵੇ। ਔਰ ਉਹਨਾਂ ਨੇ ਇਹ ਚਿੱਠੀ ਜਿਹੜੀ ਹੈ ਨਾ ਸਿਰਫ ਵਿਜੀਲੈਂਸ ਨੂੰ ਲਿਖੀ ਹੈ, ਬਲਕਿ ਜਿਹੜਾ ਹੋਮ ਸੈਕਟਰੀ ਹੁੰਦਾ, ਜਿਹੜਾ ਵੱਡਾ, ਤੁਹਾਨੂੰ ਪਤਾ ਹੀ, ਜਿਹੜਾ ਸਭ ਤੋਂ ਵੱਡਾ ਤਾਕਤਵਰ ਅਹੁਦਾ ਮੰਨਿਆ ਜਾਂਦਾ ਅਫਸਰਸ਼ਾਹੀ ਦੇ ਵਿੱਚ, ਬਿਊਰੋਕ੍ਰੇਸੀ 'ਚ, ਇਹਨੇ ਉਸ ਹੋਮ ਸੈਕਟਰੀ ਨੂੰ ਵੀ ਚਿੱਠੀ ਲਿਖੀ ਆ ਕਿ ਕਿਸੇ ਤਰੀਕੇ ਨਾਲ ਜਾਂਚ ਪੜਤਾਲ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਸੋ ਇਹ ਅਪ੍ਰੈਲ ਦਾ ਮਾਮਲਾ, ਜਦੋਂ ਹਰੀਕੇ ਹੈਡ ਤੋਂ ਪਹਿਲਾ ਘੁਟਾਲਾ ਨਿਕਲਿਆ ਸੀ ਸੰਜੈ ਘੁਟਾਲੇ ਦੇ ਵਿੱਚੋਂ। ਹੁਣ ਉਸ ਪੱਤਰ ਤੇ ਕਾਰਵਾਈ ਜਿਹੜੀ ਹੈ ਉਹ ਉਲਟਾ ਇਸ ਅਫਸਰ ਦੇ ਖਿਲਾਫ ਸ਼ੁਰੂ ਹੋ ਗਈ ਹੈ ਕਿ ਇਹਨੇ ਇਹ ਪੱਤਰ ਕਿਉਂ ਲਿਖਿਆ, ਕੀ ਵਜ੍ਹਾ ਰਹੀ, ਕੀ ਕਾਰਨ ਰਿਹਾ। ਸੋ ਇਹ ਹੁਣ ਅੱਗੇ ਜਾ ਕੇ ਕੋਈ ਕੜੀ ਜੋੜ ਸਕਦੇ ਜਾਂ ਨਹੀਂ ਜੋੜ ਸਕਦੇ, ਵਿਜੀਲੈਂਸ ਵਾਲੇ ਤੋਂ ਬਾਅਦ ਚ ਪਤਾ ਲੱਗੂਗਾ। ਪਰ ਇਸ ਅਫਸਰ ਨੇ ਇਸ ਚਿੱਠੀ ਤੋਂ ਬਾਅਦ ਆਪਣਾ ਜਿਹੜਾ ਮਾਨ ਸਨਮਾਨ ਸੀ, ਜੋ ਪ੍ਰਤਿਸ਼ਠਾ ਸੀ, ਉਹ ਸਾਰੀ ਦਾਅ ਤੇ ਲਗਾ ਲਈ ਆ। ਉਹਦਾ ਇਹੋ ਜਿਹੀਆਂ ਚਿੱਠੀਆਂ ਕਈ ਵਾਰ ਕਈ ਬੰਦਿਆਂ ਦੀ ਨਮੋਸ਼ੀ ਦਾ ਕਾਰਨ ਬਣੀਆਂ। ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਹਨਾਂ ਦੀ ਲਿਖੀ ਚਿੱਠੀ ਨੇ ਇਸੇ ਤਰ੍ਹਾਂ ਅਸੈਂਬਲੀ 'ਚ ਨਮੋਸ਼ ਕੀਤਾ ਸੀਗਾ। ਜਦੋਂ ਰਵੀ ਸਿੱਧੂ ਫੜਿਆ ਗਿਆ ਸੀਗਾ, ਰਵੀ ਸਿੱਧੂ ਤੋਂ ਬਾਅਦ ਜਦੋਂ ਇੱਕ ਵਾਰੀ ਬਹਿਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ, ਤੇ ਕਿਸੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਘੇਰਨਾ ਚਾਹਿਆ ਸੀਗਾ ਔਰ ਇਹ ਆਖਿਆ ਸੀਗਾ ਕਿ ਜਿਹੜਾ ਰਵੀ ਸਿੱਧੂ ਹੈ ਇਹ ਕਾਂਗਰਸ ਦੀ ਹੋਈ ਪੈਦਾਇਸ਼ ਹੈ। ਔਰ ਇਹਦੇ 'ਚ ਕੋਈ ਝੂਠ ਵੀ ਨਹੀਂ ਸੀਗਾ ਕਿ ਕਾਂਗਰਸ ਦੀ ਹੋਈ ਪੈਦਾਇਸ਼ ਸੀਗਾ। ਇੱਕ ਮੁਕਤਸਰ ਜ਼ਿਲ੍ਹੇ ਦਾ ਮੁੱਖ ਮੰਤਰੀ ਸੀ, ਸਾਬਕਾ ਮੁੱਖ ਮੰਤਰੀ ਸੀ, ਉਹਨੂੰ ਚੁੱਕ ਕੇ ਪੱਤਰਕਾਰ ਤੋਂ ਇੱਥੋਂ ਤੱਕ ਪਹੁੰਚਾ ਦਿੱਤਾ। ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਚੋਭ ਲਾਈ ਕਿ ਇਹ ਤੁਹਾਡੀ ਪੈਦਾਇਸ਼ ਸੀਗਾ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੋਝ ਕੇ ਜੇ 2 ਖੱਤ ਕੱਢ ਲਏ ਸੀਗੇ ਔਰ 2 ਖੱਤ ਕੱਢ ਕੇ ਆਖਿਆ ਸੀਗਾ ਕਿ ਧਿਆਨ ਨਾਲ ਵੇਖੋ ਬਾਦਲ ਸਾਹਿਬ, ਇਹ ਤੁਹਾਡੇ ਲਿਖੇ ਖੱਤ ਆ ਔਰ ਇਹ ਤੁਸੀਂ ਕਿਸੇ ਐਰੇ ਗੈਰੇ ਨੱਥੋ ਖੈਰੇ ਨੂੰ ਨਹੀਂ, ਪ੍ਰਧਾਨ ਮੰਤਰੀ ਨੂੰ ਲਿਖਿਆ ਤੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਤੁਸੀਂ ਸਿਫਾਰਿਸ਼ ਕੀਤੀ ਆ ਕਿ ਰਵੀ ਸਿੱਧੂ ਮੁੰਡਾ ਬੜਾ ਬੀਬਾ, ਮੁੰਡਾ ਬੜਾ ਕੰਮ ਦਾ, ਇਹਨੂੰ ਤੁਸੀਂ UPSC 'ਚ ਲੈ ਆਓ। ਸੋ ਤੁਸੀਂ ਇਹਨੂੰ ਇੱਥੋਂ ਤਰੱਕੀ ਦੇ ਕੇ ਉੱਥੇ ਲਿਜਾਣ ਨੂੰ ਫਿਰਦੇ ਸੋ ਉਦੋਂ ਪ੍ਰਕਾਸ਼ ਸਿੰਘ ਬਾਦਲ ਲਈ ਬੜੀ ਪਰੇਸ਼ਾਨੀ ਦੇ ਸਬਬ ਬਣ ਗਏ ਸਨ ਉਹ 2 ਲੈਟਰ। ਸੋ ਇਹ ਲੈਟਰ ਹੁਣ ਠੀਕ ਉਸੇ ਤਰ੍ਹਾਂ ਇਸ ਅਫਸਰ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਗਿਆ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਬੀਬੀ ਭੱਠਲ ਤੇ ਬਾਜਵਾ ਨੂੰ ਨੇ। ਬੀਬੀ ਭੱਠਲ ਨੇ ਬਾਜਵਾ ਨੂੰ ਵਰਜਿਆ, ਅਸਤੀਫੇ ਦੀ ਨਟੰਕੀ ਨਾ ਕਰ। ਦੇਖੋ, ਬੀਬੀ ਭੱਠਲ ਅੱਜ ਕੱਲ ਵੈਸੇ ਤੇ ਗੁਪਤਵਾਸ 'ਚ ਹੀ ਚੱਲੀ ਜਾਂਦੀ ਸੀਗੀ, ਕਾਫੀ ਦਿਨ ਹੋ ਗਏ ਆ, ਉਹਦਾ ਕੋਈ ਬਿਆਨ ਨਹੀਂ, ਨਾ ਹੀ ਕੋਈ ਧਿਆਨ ਹੈ ਕਿੱਥੇ ਆ ਕਿੱਥੇ ਨਹੀਂ। ਪਰ ਅਚਾਨਕ ਇੱਕ ਚੈਨਲ ਤੇ ਬੀਬੀ ਪ੍ਰਗਟ ਹੋ ਗਈ ਹੈ ਤੇ ਜਿਸ ਤਰ੍ਹਾਂ ਦੇ ਫਿਰ ਉਹਦੇ ਬੋਲ ਬੁਲਾਰੇ ਹੁੰਦੇ ਆ ਉਹ ਤੁਸੀਂ ਹੁਣ ਸੁਣ ਹੀ ਲਏ ਹੋਣੇ ਆ ਕਿ ਉਸ ਬੀਬੀ ਨੇ ਕਿਸ ਤਰ੍ਹਾਂ ਦੇ ਬੋਲ ਬੁਲਾਰੇ ਉੱਥੇ ਛੱਡੇ ਆ ਜੀ। ਉਹਨੇ ਪਹਿਲਾਂ ਤੇ ਕੈਪਟਨ ਦੇ ਨਾਲ ਖੜ ਕੇ ਗੱਲ ਕਹੀ ਆ। ਉਹ ਕਹਿੰਦੀ ਆ ਕਿ ਬਾਜਵਾ ਜਿਹੜਾ ਉਹ ਅਸਤੀਫਾ ਜਿਹੜਾ ਪਬਲਿਸਿਟੀ ਨਾ ਕਰੇ, ਉਹਦੇ ਤੇ ਅਸਤੀਫੇ ਦੀ ਪਬਲਿਸਿਟੀ ਨਾ ਕਰੇ, ਚੰਗਾ ਹੋਊਗਾ। ਔਰ ਇਸ ਗੱਲ ਨੂੰ ਜਨਤਕ ਤੌਰ ਤੇ ਜਿਹੜਾ ਕਹਿਣਾ ਉਹ ਠੀਕ ਨਹੀਂ ਹੋਏਗਾ। ਇਹ ਤੋਂ ਅਗਲੀ ਗੱਲ ਉਹਨੇ ਕਿਹਾ, ਉਹ ਕਹਿੰਦੇ ਆ ਕਿ ਦੇਖੋ ਕੋਈ ਬਾਜਵਾ ਅਧਿਆਪਕ ਨਹੀਂ ਲੱਗਿਆ ਕਾਂਗਰਸੀਆਂ ਤੇ, ਜਿਹੜਾ ਉਹ ਕਾਂਗਰਸ ਸਰਕਾਰ ਨੂੰ ਨੰਬਰ ਦਿੰਦਾ ਫਿਰਦਾ, ਮਾਰਕਸ ਦਿੰਦੇ ਹੁੰਦੇ ਨਾ ਟੀਚਰ, ਤੇਰੀ ਲਿਖਾਈ ਦੇ ਇੰਨੇ, ਪੜ੍ਹਾਈ ਦੇ ਇੰਨਿਆਂ ਚੋਂ ਇੰਨੇ ਕੋਲਾ ਨਤੀਜਾ। ਉਹ ਕਹਿੰਦੀ ਆ ਕਿ ਇਹ ਬਾਜਵਾ ਕੋਈ ਅਧਿਆਪਕ ਨਹੀਂ ਲੱਗਿਆ ਜਿਹੜੇ ਸਾਨੂੰ ਇੱਥੇ ਨੰਬਰ ਦੇਊਗਾ ਸਾਡੀ ਸਰਕਾਰ ਨੂੰ ਕਿ 10 ਚੋਂ 5, 10 ਚੋਂ 4। ਉਹ ਕਹਿੰਦੀ ਮੈਂ ਦਿੰਦੀ ਹੈ ਨੰਬਰ 10 ਚੋਂ 10 ਕੈਪਟਨ ਸਰਕਾਰ ਨੂੰ। ਯਾਨੀ ਉਹਨੇ ਬਾਜਵੇ ਨੂੰ ਇਹ ਹੈਸੀਅਤ ਦੱਸੀ ਆ ਉਹਦੀ ਕਿ ਉਹ ਅਧਿਆਪਕ ਨਹੀਂ ਬਲਕਿ ਦੂਜੇ ਨੇਤਾਵਾਂ ਵਾਂਗੂ ਸਟੂਡੈਂਟ ਹੀ ਆ। ਸੋ ਤੀਜੀ ਗੱਲ ਉਹਨੇ ਇਹ ਕਹੀ ਆ, ਉਹ ਕਹਿੰਦੀ ਕਿ ਸਰਕਾਰ ਬਹੁਤ ਵਧੀਆ ਕੰਮ ਕਰਦੀ ਪਈ ਆ, ਬਹੁਤ ਚੰਗੇ ਕੰਮ ਉਹਨੇ ਕਰ ਚੁੱਕੇ ਆ, ਚੰਗੇ ਕੰਮ ਕਰ ਲਏ ਸਰਕਾਰ ਨੇ, ਹੋਰ ਕਈ ਕੰਮ ਉਹਨੇ ਹਾਲੇ ਕਰਨੇ ਬਾਕੀ ਆ। ਦੂਜਾ ਉਹਨੇ ਕਿਹਾ ਕਿ ਮੈਂ ਕੈਪਟਨ ਤੋਂ ਕਦੇ ਚੇਅਰਮੈਨੀ ਨਹੀਂ ਮੰਗੀ, ਕਿਉਂਕਿ ਮੈਂ ਤੇ ਆਪ ਜਦੋਂ ਮੁੱਖ ਮੰਤਰੀ ਹੁੰਦੀ ਸਾਂ ਆਪ ਚੇਅਰਮੈਨੀਆਂ ਵੰਡਦੀ ਹੁੰਦੀ ਸੀ, ਮੈਂ ਚੇਅਰਮੈਨੀ ਲੈ ਕੇ ਕੀ ਕਰਨਾ। ਸੋ ਇਸ ਬੀਬੀ ਨੇ ਵੇਖੇ ਚੇਅਰਮੈਨੀਆਂ ਵੰਡੀਆਂ ਕਿਸੇ ਸਮੇਂ ਦੇ ਵਿੱਚ, ਪਰ ਉਹ ਚੇਅਰਮੈਨੀਆਂ ਵੰਡਣ ਵਾਲੀ ਤਾਕਤ ਜਿਵੇਂ ਇਹਨੇ ਵੰਡੀਆਂ ਪਾ ਕੇ ਲਈ ਸੀ ਉਹ ਵੀ ਸਾਰਿਆਂ ਨੂੰ ਪਤਾ ਹੀ ਹੈ।
ਇੱਕ ਮੁੱਖ ਮੰਤਰੀ ਨੂੰ ਖੂੰਜੇ ਲਾ ਕੇ ਦੂਜੇ ਦੇ ਖਿਲਾਫ ਦਿੱਲੀ 'ਚ ਜਾ ਕੇ ਬਹਿ ਗਈ ਸੀ ਇਹ ਬੀਬੀ। ਇਸੇ ਤਰ੍ਹਾਂ ਹੀ ਚੇਅਰਮੈਨੀਆਂ ਵੰਡਣ ਵਾਲੀ ਤਾਕਤ ਜਿਹੜੀ ਆ ਉਹ ਬੀਬੀ ਹਾਸਿਲ ਕਰਦੀ ਰਹੀ ਆ। ਹੁਣ ਵੀ ਬੀਬੀ ਸਿਆਸਤ ਕਰਦੀ ਪਈ ਆ। ਅਸਲ ਦੇ ਵਿੱਚ ਬਾਜਵਾ ਜੋ ਬੋਲਦਾ ਪਿਆ, ਠੀਕ ਆ, ਬਾਜਵਾ ਭਾਵੇਂ ਨਿੱਜੀ ਕਿੜ ਕਰਕੇ ਬੋਲਦਾ ਪਿਆ, ਪਰ ਇਹ ਤੇ ਨਹੀਂ ਕਿਹਾ ਜਾ ਸਕਦਾ ਕਿ ਬਾਜਵਾ ਝੂਠ ਬੋਲਦਾ। 100% ਬਾਜਵਾ ਝੂਠ ਨਹੀਂ ਸੀ ਬੋਲਦਾ, ਪਰ ਇਹ ਬੀਬੀ ਜਿਹੜੀ ਹੈ ਇਹ ਇਸ ਸਮੇਂ ਬਹੁਤ ਸਾਰਾ ਝੂਠ ਹੈ ਜਿਹੜਾ ਉਹ ਆਪਣੀਆਂ ਗੱਲਾਂ 'ਚ ਨਾਲ ਰਲਾ ਰਹੀ ਹੈ, ਉਹਦਾ ਰਲਗੂਬਾ ਕਰਦੀ ਪਈ ਹੈ। ਕਿਉਂਕਿ ਦੇਖੋ, ਜਿਸ ਸਮੇਂ ਬਾਜਵਾ ਨੇ ਇਹ ਬਿਆਨ ਦਿੱਤਾ ਸੀਗਾ ਉਸ ਸਮੇਂ ਕੱਲਾ ਬਾਜਵਾ ਹੀ ਨਹੀਂ, ਇੱਥੋਂ ਇਹਨਾਂ ਦੇ ਆਪਣੇ ਬੰਦੇ ਵੀ ਮੰਗਾ ਕਰਦੇ ਪਏ ਸਨ ਕਿ ਤੁਸੀਂ ਤੇ ਵਾਅਦੇ ਕੀਤੇ ਸੀ, ਲੋਕਾਂ ਦੇ ਨਾਲ ਦਾਅਵੇ ਕੀਤੇ ਸੀਗੇ ਕਿ ਅਸੀਂ ਮਜੀਠੀਆ ਚੁੱਕ ਕੇ ਅੰਦਰ ਮਾਰਾਂਗੇ, ਫਲਾਣਾ ਚੁੱਕ ਕੇ ਅੰਦਰ ਮਾਰਾਂਗੇ, ਹੁਣ ਤੁਸੀਂ ਆਪ ਅੰਦਰ ਵੜ ਕੇ ਕਿਉਂ ਬਹਿ ਗਏ ਜੀ? ਤਾਂ ਇਹਦਾ ਮਤਲਬ ਹੈ ਕਿ ਬਾਜਵੇ ਨੇ ਕੋਈ ਝੂਠ ਨਹੀਂ ਸੀ ਬੋਲਿਆ। ਪਰ ਜਿਸ ਤਰੀਕੇ ਨਾਲ ਇਹ ਬੀਬੀ ਉੱਭਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ 'ਚ ਸਟੈਂਡ ਲੈਂਦੀ ਪਈ ਆ, ਇਹ ਤੋਂ ਲੱਗਦਾ ਇਹ ਆ ਕਿ ਇਹ ਬੀਬੀ ਇੱਕ ਤੇ ਇਸ ਗੱਲੋਂ ਖੁਸ਼ ਆ ਕਿਉਂਕਿ ਇਸ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਬੀਬੀ ਥੋੜੀ ਜਿਹੀ ਜ਼ਿਆਦਾ ਗਰੀਬ ਆ, ਇਹਦਾ 70-80 ਲੱਖ ਦਾ ਜਿਹੜਾ ਬੰਗਲੇ ਵਾਲਾ ਬਿੱਲ ਹੈ ਸਰਕਾਰ ਭੁਗਤਾਨ ਕਰ ਦੂਗੀ। ਦੂਜੀ ਚੀਜ਼ ਜਿਹੜੀ ਹਾਲ ਦੀ ਘੜੀ ਨਜ਼ਰ ਆਉਂਦੀ ਆ ਕਿ ਇਹ ਬੀਬੀ ਕਿਤੇ ਨਾ ਕਿਤੇ ਹੁਣ ਲੋਕ ਸਭਾ ਇਲੈਕਸ਼ਨ ਤੇ ਅੱਖ ਰੱਖੀ ਬੈਠੀ ਆ। ਇਹਨੂੰ ਉਮੀਦ ਹੋ ਗਈ ਆ ਕਿ ਗਾਂ ਹੁਣ ਸਮਾਂ ਤੇ ਥੋੜਾ ਹੀ ਰਹਿ ਗਿਆ, ਤੇ ਜੇ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੱਖ 'ਚ ਖੜ ਕੇ ਉਹਦੀ ਖੁਸ਼ਨੂਦੀ ਹਾਸਲ ਕਰ ਲਈ ਜਾਵੇ ਤੇ ਲੋਕ ਸਭਾ ਲਈ ਜਿਹੜੀ ਸੰਗਰੂਰ ਦੀ ਟਿਕਟ ਆ ਉਸ ਟਿਕਟ ਤੇ ਦਾਅਵਾ ਠੋਕਿਆ ਜਾ ਸਕਦਾ। ਵਿਚਲੀ ਗੱਲ ਇਹ ਆ, ਯਾਨੀ ਇਹ ਜਿਹੜਾ ਇਹਦਾ ਵਿਰੋਧ ਆ, ਕਿਉਂਕਿ ਵਿਰੋਧ ਖੁਦ ਤੇ ਬੀਬੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪੱਧਰ ਤੇ ਕਰ ਚੁੱਕੀ ਆ ਕਿ 30 MLA ਲੈ ਕੇ ਜਾ ਕੇ ਦਿੱਲੀ ਬਹਿ ਗਈ ਸੀਗੀ ਜੀ, ਔਰ 30 ਦੇ ਵਿੱਚ ਦੱਸਦੇ ਆ ਕਿ ਉਦੋਂ ਕੁਛ ਅਕਾਲੀ ਹਮੈਤੀ ਵੀ ਸਨ। ਸੋ ਇਹ ਜਿਹੜਾ ਹੁਣ ਕੈਪਟਨ ਪ੍ਰਤੀ ਹੇਜ਼ ਆ, ਇਹ ਹੇਜ਼ ਅਸਲ ਦੇ ਵਿੱਚ ਟਿਕਟ ਤੇ ਆ, ਕਿਤੇ ਨਾ ਕਿਤੇ ਆਪਣੇ ਲਈ ਸਹੂਲਤਾਂ ਦਾ ਜੁਗਾੜ ਹੈ। ਸੋ ਬੀਬੀ ਬੋਲਦੀ ਪਈ ਆ, ਪਰ ਇਸ ਤਰ੍ਹਾਂ ਇੱਕ ਬੰਦਾ ਬੋਲਦਾ, ਦੂਸਰਾ ਉਹਦੀ ਗੱਲ ਕੱਟਦਾ, ਕੱਲ ਨੂੰ ਤੀਸਰਾ ਕੋਈ ਉਹਦੇ ਪੱਖ 'ਚ ਬੋਲੂਗਾ। ਇਸ ਤਰ੍ਹਾਂ ਕਰਦੇ ਉੱਥੇ ਹੀ ਪਹੁੰਚ ਜਾਣਗੇ ਜਿੱਥੇ ਅੱਗੇ ਇਹਨਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਕਲਾ ਕਲੰਦਰ ਵਸੇ, ਘੜਿਆਂ ਪਾਣੀ ਦੱਸੇ। ਜੀ। ਅਗਲੀ ਆਪਾਂ ਗੱਲ ਕਰਦੇ, ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਪੱਤਰ ਵਿੱਚ ਲਿਖੇ ਜ਼ਿੰਮੇਵਾਰ ਲੋਕਾਂ ਦੇ ਨਾਮ। ਦੇਖੋ, ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਮੰਡੀ ਕਲਾਂ, ਉੱਥੇ ਘਟਨਾ ਵਾਪਰੀ ਆ। ਕੋਈ ਨੌਜਵਾਨ ਕਿਸਾਨ ਸੀਗਾ ਭੁਪਿੰਦਰ ਸਿੰਘ, ਉਹਦੇ ਤੇ ਕੁਛ ਦਿਨ ਪਹਿਲਾਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦਾ ਕੇਸ ਪਾਇਆ ਸੀਗਾ, ਔਰ ਜਿਹੜਾ ਉਹ ਕੇਸ ਸੀਗਾ ਉਸ ਕੇਸ ਦੀ ਇਨਕੁਆਇਰੀ ਦੇ ਵਿੱਚ DSP ਨੇ ਇਹ ਲਿਖਿਆ ਸੀਗਾ ਕਿ ਇਹ ਕੇਸ ਜਿਹੜਾ ਉਹ ਬਣਦਾ ਨਹੀਂ, ਜਾਨੀ ਇਹ ਕੇਸ ਗਲਤ ਪਾਇਆ ਗਿਆ ਜੀ। ਹੋਇਆ ਕਿ ਦੋ ਹੋਰ ਜਿਹੜੇ ਇਸ ਮਾਮਲੇ 'ਚ ਗਵਾਹ ਸੀਗੇ ਤੇ ਇੱਕ ਜਿਹੜਾ ਸਬ ਇੰਸਪੈਕਟਰ ਜਿਹਨੂੰ IO ਕਹਿੰਦੇ ਆ, ਇਹ ਸਾਰੇ ਇਹਨੂੰ ਸੱਦ ਕੇ ਕਹਿੰਦੇ ਕਿ ਦੇਖ, ਤੇਰਾ ਨਿਪਟਾਰਾ ਹੁਣ ਜਿਹੜਾ ਉਹ ਹੋ ਹੀ ਜਾਂਦਾ, ਪਰ ਇਹ ਨਿਪਟਾਰਾ ਸਾਡੇ ਕੀਤਿਆਂ ਹੋਣਾ। ਜੇ ਤੂੰ 2 ਲੱਖ ਰੁਪਏ ਦਾ ਪ੍ਰਬੰਧ ਕਰ ਲਵੇਂ ਤੇ ਅਸੀਂ ਤੇਰੀ ਜਾਨ ਛੱਡ ਦਿੰਦੇ ਹਾਂ, ਨਹੀਂ ਤੇ ਫੇਰ ਤੈਨੂੰ ਵੱਡੇ ਘਰ ਭੇਜ ਦਿਆਂਗੇ, ਜੇਲ੍ਹ ਦੇ ਵਿੱਚ ਫੇਰ ਤੈਨੂੰ ਸੁੱਟ ਦਿਆਂਗੇ, ਆਪੇ ਉੱਥੇ ਰੁਲੀ ਜਾਏ। ਦੱਸਦੇ ਕਿ ਇਸ ਗੱਲ ਤੋਂ ਇਹ ਮੁੰਡਾ ਬਹੁਤ ਪਰੇਸ਼ਾਨ ਹੋਇਆ। ਵਾਪਸ ਆ ਕੇ ਇਹਨੇ ਦਵਾਈ ਪੀ ਲਈ। ਦਵਾਈ ਉਹਦੀ ਜਿਹੜੀਆਂ ਬਿਮਾਰੀਆਂ ਠੀਕ ਕਰਦੀ ਹੈ, ਬਲਕਿ ਜ਼ਹਿਰ ਨੂੰ ਦਵਾਈ ਕਹਿ ਦਿੰਦੇ ਆ, ਉਹ ਦਵਾਈ ਪੀ ਲਈ ਇਹਨੇ, ਮਰ ਗਿਆ ਮੁੰਡਾ। ਹੁਣ ਇਹਦੀ ਜੇਬ ਦੇ ਵਿੱਚੋਂ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ, ਉਹਦੇ ਤੇ ਸਾਫ਼ ਲਿਖਿਆ ਕਿ ਫਲਾਂ ਸਬ ਇੰਸਪੈਕਟਰ ਨੇ ਔਰ ਫਲਾਂ ਗਵਾਹ ਨੇ ਮੈਥੋਂ ਪੈਸੇ ਮੰਗੇ, ਮੇਰੇ ਤੇ ਦਬਾਅ ਪਾਇਆ ਔਰ ਇੱਥੋਂ ਤੱਕ ਮੈਨੂੰ ਧਮਕੀਆਂ ਦਿੱਤੀਆਂ ਕਿ ਜੇ ਤੂੰ ਪੈਸੇ ਨਾ ਦਿੱਤੇ, ਪੈਸਿਆਂ ਦਾ ਜੁਗਾੜ ਨਾ ਕੀਤਾ ਤੇ ਅਸੀਂ ਤੇਰਾ ਜੇਲ੍ਹ ਦਾ ਜੁਗਾੜ ਕਰ ਦਿਆਂਗੇ, ਇਸ ਕਰਕੇ ਮੈਂ ਖੁਦਕੁਸ਼ੀ ਕਰਦਾ ਪਿਆ। ਸੋ ਇਹ ਵੇਖ ਲਓ ਹੁਣ ਤੁਸੀਂ ਕਿ ਇੱਥੇ ਬਣਦਾ ਕੀ ਪਿਆ। ਆ 2 ਦਿਨ ਪਹਿਲਾਂ ਨਾਰਕੋਟੈਕ ਸੈੱਲ ਵਾਲੇ ਫੜੇ ਗਏ ਆ। ਨਾਰਕੋਟੈਕ ਸੈੱਲ ਵਾਲੇ ਹੁੰਦੇ ਜਿਹੜੇ ਸਿਰਫ ਤੇ ਸਿਰਫ ਨਸ਼ਾ ਫੜਦੇ ਆ, ਨਸ਼ੇ ਨਾਲ ਜੁੜੇ ਕੇਸ ਹੀ ਉਹ ਵੇਖਦੇ ਆ। ਨਾਰਕੋਟੈਕ ਸੈੱਲ ਦੇ 2 ਮੁਲਾਜ਼ਮ ਫੜੇ ਗਏ। ਇਸ ਤੋਂ ਪਹਿਲਾਂ SIT ਵਾਲੇ ਫੜੇ ਗਏ, ਇਸ ਤੋਂ ਪਹਿਲਾਂ STF ਵਾਲੇ, ਇਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਸਰਗਨਾ ਕਿਹਾ ਜਾ ਸਕਦਾ ਇੰਦਰਜੀਤ ਸਿੰਘ, ਉਹ ਫੜਿਆ ਗਿਆ ਸੀਗਾ। ਕਿੰਨੇ ਹੋਰ ਫੜੇ ਗਏ ਆ। ਇਹਦਾ ਮਤਲਬ ਹੈ ਕਿ ਜਿਹੜੇ ਅਫਸਰ ਨਸ਼ੇ ਨਾਲ ਜੁੜੇ ਕੇਸਾਂ ਨੂੰ ਦੇਖਦੇ ਆ ਉਹ ਰੱਜ ਕੇ ਚਾਂਦੀ ਕੁੱਟਦੇ ਆ, ਔਰ ਉਹ ਨਸ਼ਾ ਖਤਮ ਕਰਨ ਲਈ ਕੰਮ ਨਹੀਂ ਚਲਾਉਂਦੇ, ਉਹ ਆਪਣੀ ਜੇਬ ਦੀ ਗਰੀਬੀ ਖਤਮ ਕਰਨ ਲਈ ਕੰਮ ਚਲਾਉਂਦੇ ਆ।
ਸੋ ਇਹ ਦੇਖਣਾ ਲਾਜ਼ਮੀ ਆ ਕਿ ਇਸ ਨਸ਼ਾ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਪੰਜਾਬ ਦੇ ਵਿੱਚ ਕਿਸ ਪੱਧਰ ਤੇ ਹੁੰਦੀ ਪਈ ਆ। ਔਰ ਇਹ ਲਿਆਰੇ ਐਕਟ ਕਿ ਜੀ ਜਿਹੜਾ ਵੀ ਕੋਈ ਨਸ਼ਾ ਤਸਕਰ ਕਾਬੂ ਆ ਜਾਂਦਾ ਉਹਦੀ ਜ਼ਮੀਨ ਕੁਰਕ ਕਰ ਲਿਓ, ਤੇ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਫੜ ਕੇ ਮੰਨ ਲਓ ਕੱਲ ਨੂੰ ਉਹਨਾਂ ਦੇ ਕੇਸ ਵੀ ਸਾਬਤ ਹੋ ਜਾਂਦੇ ਆ, ਉਹ ਇੱਕ ਅਦਾਲਤ ਚੋਂ ਬਚ ਵੀ ਜਾਂਦੇ ਆ, ਕਿ ਜਿਹੜੀਆਂ ਉਹਨਾਂ ਦੀਆਂ ਬਚੀਆਂ 2-4 ਕਨਾਲਾਂ ਉਹ ਵੀ ਜ਼ਬਤ ਕਰ ਲਓਗੇ ਤੁਸੀਂ। ਇਸ ਤੇ ਤੁਹਾਡੇ ਬੰਦੇ ਆ ਜਿਹੜੇ ਫਰਜ਼ੀ ਬਣਾਈ ਜਾਂਦੇ ਆ, ਉਹ ਸਿੱਧੇ ਤੌਰ ਤੇ ਉੱਤੇ ਬੋਲੀਆਂ ਲਾਈ ਜਾਂਦੇ ਕਿ ਲਿਆਓ ਪੈਸਾ, ਤੁਹਾਨੂੰ ਅਸੀਂ ਕੱਢ ਦਿੰਦੇ ਹਾਂ, ਨਹੀਂ ਤੇ ਤੁਹਾਨੂੰ ਜੇਲ੍ਹ ਦੇ ਵਿੱਚ ਸੁੱਟ ਦਿੰਦੇ ਹਾਂ। ਸੋ ਇੱਥੇ ਹੁਣ ਜਿਹੜਾ ਪਕੋਕਾ ਲਿਆਉਣ ਵਾਲਾ ਮਸਲਾ, ਉਹਦੇ ਤੇ ਵੀ ਸਵਾਲ ਖੜੇ ਹੁੰਦੇ ਆ ਕਿ ਨਸ਼ੇ ਵਿਰੋਧੀ ਕਾਨੂੰਨ ਦੀ ਇੰਨੀ ਜ਼ਿਆਦਾ ਕੁਵਰਤੋਂ ਹੁੰਦੀ ਪਈ ਆ ਪੰਜਾਬ ਦੇ ਵਿੱਚ। ਜੇ ਪਕੋਕਾ ਵਰਗਾ ਸਖਤ ਕਾਨੂੰਨ ਲਿਆਂਦਾ ਜਾਊਗਾ ਕਿ ਉਹਦੀ ਸਿਰਫ ਤੇ ਸਿਰਫ ਵਰਤੋਂ ਹੋਏਗੀ, ਇਸ ਸਵਾਲ ਦਾ ਜਵਾਬ ਇਹਨਾਂ ਕੋਲ ਹੈ ਨੀਗਾ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਬਰਮਿੰਘਮ ਟੋਰਾਂਟੋ ਦੀ ਫਲਾਈਟ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਏਅਰ ਇੰਡੀਆ ਨੂੰ ਨੋਟਿਸ ਭੇਜਿਆ। ਦੇਖੋ, ਇਹ ਪ੍ਰਵਾਸੀਆਂ ਲਈ, ਖਾਸ ਤੌਰ ਤੇ ਕੈਨੇਡਾ UK ਵਾਲਿਆਂ ਲਈ ਬਹੁਤ ਮਹੱਤਵਪੂਰਨ ਖਬਰ ਆ। ਹੋਇਆ ਕੀ ਹੈ ਕਿ ਇਸ ਮਾਮਲੇ ਨੂੰ ਅੰਮ੍ਰਿਤਸਰ ਵਿਕਾਸ ਮੰਚ ਨੇ ਅਦਾਲਤ 'ਚ ਖੜਿਆ। ਹਾਈ ਕੋਰਟ 'ਚ ਹੁਣ ਇਹਦੀ ਸੁਣਵਾਈ ਚੱਲ ਪਈ ਆ। ਵੈਸੇ ਅੱਗੇ ਵੀ ਸੁਣਵਾਈਆਂ ਹੋਈਆਂ, ਪਰ ਇਸ ਵਾਰੀ ਇਹ ਸੁਣਵਾਈ ਇਸ ਪੱਖ ਤੋਂ ਜ਼ਿਆਦਾ ਮਹੱਤਵਪੂਰਨ ਰਹੀ ਹੈ ਕਿ ਹਾਈ ਕੋਰਟ ਨੇ ਏਅਰ ਇੰਡੀਆ ਨੂੰ ਨੋਟਿਸ ਭੇਜ ਦਿੱਤਾ ਔਰ ਇਹਨਾਂ ਨੂੰ ਪੁੱਛਿਆ ਕਿ ਜੇ 90% ਮੁਸਾਫਰ ਇਹਨਾਂ ਫਲਾਈਟਾਂ ਦੇ ਵਿੱਚ ਪੰਜਾਬੀ ਹੁੰਦੇ ਆ, ਤੇ ਫਿਰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਫਲਾਈਟਾਂ ਕਿਉਂ ਨਹੀਂ ਉਡਾਈਆਂ ਜਾ ਰਹੀਆਂ? ਜਵਾਬ ਦਿਓ। ਦੂਜਾ, ਇਸ ਗੱਲ ਦਾ ਜਵਾਬ ਦਿਓ ਕਿ ਜਿਹੜੀ ਏਅਰ ਇੰਡੀਆ ਉਹ ਆਪ ਤੇ ਫਲਾਈਟ ਚਲਾਉਂਦੀ ਨਹੀਂ, ਤੇ ਨਾਲ ਦੂਜਿਆਂ ਨੂੰ ਵੀ ਨਹੀਂ ਕਹਿੰਦੀ ਕਿ ਤੁਸੀਂ ਫਲਾਈਟ ਚਲਾ ਲਓ। ਇਹ ਕੀ ਚੱਕਰ ਆ? ਸੋ ਇਸ ਕਰਕੇ ਹੁਣ ਇਹਨਾਂ ਨੂੰ ਜਵਾਬ ਦੇਣਾ ਪਊਗਾ ਹਾਈ ਕੋਰਟ 'ਚ ਆ ਕੇ ਕਿ ਅਸਲ ਦੇ ਵਿੱਚ ਸਮੱਸਿਆ ਕੀ ਆ, ਕਿ ਕਿਉਂ ਤੁਸੀਂ ਆਪ ਵੀ ਫਲਾਈਟ ਨਹੀਂ ਚਲਾਉਂਦੇ ਪਏ ਤੇ ਨਾ ਹੀ ਤੁਸੀਂ ਦੂਜੇ ਨੂੰ ਕਿਸੇ ਨੂੰ ਅਲਾਉ ਕਰਦੇ ਹੋ। ਅੰਮ੍ਰਿਤਸਰ ਵਿਕਾਸ ਮੰਚ ਨੇ ਉੱਥੇ ਅੰਕੜੇ ਦੱਸੇ ਆ। ਅੰਕੜੇ ਕੀ ਆ? ਉਹ ਕਹਿੰਦੇ ਆ ਕਿ ਜਦੋਂ ਕਿਤੇ ਧੁੰਦ ਦੇ ਵਿੱਚ ਅੰਮ੍ਰਿਤਸਰ ਇੱਥੇ ਲੈਂਡ ਕਰਦੀ ਹੈ ਫਲਾਈਟ ਐਮਰਜੈਂਸੀ, ਤਾਂ 80% ਮੁਸਾਫਰ ਇੱਥੇ ਉਤਰ ਜਾਂਦੇ ਆ। ਜਿਹੜੇ ਟੋਰਾਂਟੋ ਤੋਂ ਬਰਮਿੰਘਮ ਤੋਂ ਆਏ ਹੁੰਦੇ ਆ ਉਹ ਇੱਥੇ ਉਤਰ ਜਾਂਦੇ। ਇਹਦਾ ਮਤਲਬ ਇਹ ਆ ਕਿ 80% ਇੱਥੋਂ ਲਾਗੇ ਤਾਗੇ ਦੇ ਆ। ਹੁਣ ਇਸੇ ਨੂੰ ਆਧਾਰ ਬਣਾ ਕੇ ਇਹਨਾਂ ਨੇ ਨੋਟਿਸ ਘੱਲ ਦਿੱਤਾ। ਦੇਖੋ, ਇਹ ਕਾਨੂੰਨੀ ਲੜਾਈ ਆ, ਇੱਕ ਇਸ ਮਸਲੇ ਤੇ ਸਿਆਸੀ ਲੜਾਈ ਵੀ ਆ। ਸਿਆਸੀ ਲੜਾਈ ਕੀ ਆ? ਇੱਕ ਲੌਬੀ ਇਹੋ ਜਿਹੀ ਆ ਜਿਹੜੀ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਇਸ ਤਰ੍ਹਾਂ ਦੀਆਂ ਫਲਾਈਟਾਂ ਨਹੀਂ ਚੱਲਣ ਦੇ ਰਹੀ। ਉਹਦੇ 'ਚ ਟਰਾਂਸਪੋਰਟਰ ਵੀ ਹੋ ਸਕਦੇ ਜਿਨ੍ਹਾਂ ਦੀਆਂ ਬੱਸਾਂ ਉੱਥੇ ਜਾਂਦੀਆਂ, ਰਾਹ 'ਚ ਜਿਹੜੇ ਵੱਡੇ ਡੀਲੈਕਸ ਢਾਬਿਆਂ ਵਾਲੇ ਆ ਉਹ ਵੀ ਹੋ ਸਕਦੇ ਆ। ਇਸ ਤੋਂ ਇਲਾਵਾ ਦਿੱਲੀ ਏਅਰਪੋਰਟ ਤੇ ਵੀ ਕਾਰੋਬਾਰੀ ਹੋ ਸਕਦੇ ਆ। ਪਰ ਦੱਸਿਆ ਇਹ ਜਾਂਦਾ, ਲੋਕੀ ਚਰਚਾ ਕਰਦੇ, ਮੂੰਹ ਇਹ ਗੱਲ ਕਹਿੰਦੇ ਆ ਕਿ ਸਾਰਾ ਕੁਛ ਠੀਕ ਆ, ਤਿਆਰ ਪਰ ਤਿਆਰ ਆ ਕੰਮ, ਪਰ ਸਿਰਫ ਤੇ ਸਿਰਫ ਸਿਆਸੀ ਪਾਵਰਫੁਲ ਲੌਬੀ ਹੈ ਜਿਹੜੀ ਉਹ ਇਸ ਮਸਲੇ ਦਾ ਹੱਲ ਨਹੀਂ ਹੋਣ ਦੇ ਰਹੀ। ਪਰ ਹੁਣ ਹਾਈ ਕੋਰਟ ਦੇ ਵਿੱਚ ਇਹ ਮਸਲਾ ਗਿਆ, ਉੱਥੋਂ ਉਮੀਦ ਕੀਤੀ ਜਾ ਸਕਦੀ ਆ ਕਿ ਆਉਣ ਵਾਲੇ ਦਿਨਾਂ 'ਚ ਹਾਈ ਕੋਰਟ ਇਸ ਮਸਲੇ ਤੇ ਤਲਖੀ ਦਿਖਾ ਕੇ, ਇਸ ਮਸਲੇ ਤੇ ਸਖਤੀ ਦਿਖਾ ਕੇ ਕੋਈ ਹੱਲ ਕੱਢ ਲਵੇ। ਪਰ ਹਾਲ ਦੀ ਘੜੀ ਅੰਮ੍ਰਿਤਸਰ ਵਿਕਾਸ ਮੰਚ ਨੇ ਇਹ ਭਰੋਸਾ ਦਿੱਤਾ, ਉਹ ਕਹਿੰਦੇ ਤੁਸੀਂ ਫਲਾਈਟ ਚਲਾਓ, ਜੇ ਘਾਟਾ ਪਊਗਾ ਤੇ ਅਸੀਂ ਆਪਣੀ ਜੇਬ ਚੋਂ ਉਸ ਘਾਟੇ ਦੀ ਭਰਪਾਈ ਕਰਾਂਗੇ। ਸੋ ਅੰਮ੍ਰਿਤਸਰ ਵਿਕਾਸ ਮੰਚ ਜਿਹੜਾ ਕੈਨੇਡਾ ਤੇ UK, ਖਾਸ ਤੌਰ ਤੇ ਇਹਨਾਂ ਦੋ ਦੇਸ਼ਾਂ ਦੇ ਪ੍ਰਵਾਸੀਆਂ ਦੀ ਕਾਨੂੰਨੀ ਲੜਾਈ ਲੜਦਾ ਪਿਆ। ਇਸ ਲੜਾਈ ਦਾ ਜੋ ਮਰਜ਼ੀ ਨਤੀਜਾ ਹੋਵੇ, ਪਰ ਜਿਸ ਤਰੀਕੇ ਨਾਲ ਅੰਮ੍ਰਿਤਸਰ ਵਿਕਾਸ ਮੰਚ ਨੇ ਇਸ ਮਸਲੇ ਨੂੰ ਹਾਈ ਕੋਰਟ 'ਚ ਲਿਜਾ ਕੇ ਏਅਰ ਇੰਡੀਆ ਨੂੰ ਵਕਤ ਇੱਕ ਵਾਰੀ ਪਾ ਦਿੱਤਾ, ਉਹ ਕਾਬਿਲ ਤਾਰੀਫ ਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਵੀ ਬੀਬੀ ਜਗੀਰ ਕੌਰ ਦੀ ਖਹਿਰੇ ਨੂੰ ਲਲਕਾਰ, ਅਸੈਂਬਲੀ ਅੰਦਰ ਦਾਖਲ ਨਹੀਂ ਹੋਣ ਦਿਆਂਗੇ। ਦੇਖੋ, ਪਹਿਲਾਂ ਤੇ ਕਮਾਂਡ ਜਿਹੜੀ ਸੀਗੀ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਹਿੱਸੇ ਆਈ। ਮਜੀਠੀਆ ਪਤਾ ਨਹੀਂ ਥੱਕ ਗਿਆ, ਮੁੜ ਕੇ ਉਹਨੇ ਇਹ ਮਿਸਾਲ ਹੈ ਜਿਹੜੀ ਉਹ ਬੀਬੀ ਜਗੀਰ ਕੌਰ ਨੂੰ ਦੇ ਦਿੱਤੀ ਆ। ਬੀਬੀ ਜਗੀਰ ਕੌਰ ਮੇਰੇ ਖਿਆਲ ਦੇ ਨਾਲ 3 ਰਾਤਾਂ ਸੁੱਤੀ ਨਹੀਂ ਹੋਣੀ ਪਿਛਲੇ। ਉਹ ਲਗਾਤਾਰ ਖਹਿਰਾ ਹੀ ਕਰੀ ਜਾਂਦੀ, ਖਹਿਰੇ ਦਾ ਖਹਿੜਾ ਹੀ ਨਹੀਂ ਛੱਡਦੀ ਪਈ। ਉਹ ਜਾਤੀ ਤੌਰ ਤੇ ਤਾਂ ਦੇਖੋ ਅਸੀਂ ਵੀ ਕਹਿੰਦੇ ਆ, ਹੋਰ ਵੀ ਲੋਕ ਕਹੀ ਜਾਂਦੇ ਆ ਕਿ ਇਸ ਤਰ੍ਹਾਂ ਗੱਦੀ ਤੇ ਬਣੇ ਰਹਿਣਾ ਖਹਿਰੇ ਦਾ ਜਿਹੜਾ ਉਹ ਗੈਰ ਵਾਜਬ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਖਹਿਰੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਪਰ ਇਹ ਖਹਿਰੇ ਤੇ ਇਕੱਲਾ ਨੈਤਿਕਤਾ ਵਾਲਾ ਜਿਹੜਾ ਇਹ ਕਾਨਾ ਨਹੀਂ ਨਾ ਰੱਖਿਆ ਜਾ ਸਕਦਾ, ਇਹ ਸਾਰਿਆਂ ਤੇ ਰੱਖਣਾ ਚਾਹੀਦਾ।
ਹੁਣ ਇਸ ਮਸਲੇ ਤੇ ਤਾਂ ਬੀਬੀ ਜਗੀਰ ਕੌਰ ਹੈ ਜਿਹੜੀ, ਉਹ ਵੀ ਕਸੂਤੀ ਫਸ ਜਾਂਦੀ, ਉਹਦੀ ਪੋਜੀਸ਼ਨ ਵੀ ਖਰਾਬ ਹੋ ਜਾਂਦੀ ਹੈ ਕਿ ਉਹ ਚਾਰਜਸ ਲੱਗਿਆਂ ਤੋਂ ਕਮੇਟੀ ਦੇ ਵਿੱਚ ਵੀ ਰਹੀ ਹੈ, ਉਸ ਤੋਂ ਬਾਅਦ ਮੰਤਰੀ ਮੰਡਲ 'ਚ ਵੀ ਚੱਲੀ ਸੀਗੀ, ਵਿਧਾਇਕ ਵੀ ਬਣੀ ਹੈ। ਹੁਣ ਉਹ ਬੀਬੀ ਜਗੀਰ ਕੌਰ ਬਹੁਤ ਜ਼ਿਆਦਾ ਖਹਿਰੇ ਪ੍ਰਤੀ ਕਰੜੇ ਰੁਖ ਅਪਣਾਈ ਬੈਠੀ ਆ। ਅੱਜ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਦਾਰਾ ਮਠੱਡਿਆਂ ਵਾਲਾ, ਜਗਦੀਸ਼ ਭੋਲਾ, ਫਲਾਣਾ, ਇਹ ਸਾਰੇ ਹੀ ਇੱਕ ਗਰੋਹ ਦੇ ਵਜੋਂ ਕੰਮ ਕਰਦੇ ਆ। ਔਰ ਖਹਿਰੇ ਨੂੰ ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨੇ ਤੇ ਚੋਣ ਕਮਿਸ਼ਨ ਨੂੰ ਆਪਣੀ ਕੁਆਲੀਫਿਕੇਸ਼ਨ ਦਾ ਵੀ ਝੂਠ ਬੋਲਿਆ। ਉਹ ਕਹਿੰਦੀ ਇਹਨੇ ਪੜ੍ਹੇ 5-7 ਆ, ਪਤਾ ਨਹੀਂ ਕਿੰਨੀਆਂ ਕੁ ਪੜ੍ਹਿਆ, ਐਵੇਂ ਉਂਗਲਾਂ ਜਿਹੀਆਂ ਕਰਕੇ ਕਹਿ ਦਿੰਦਾ ਕਿ ਆਹ ਅੰਗਰੇਜ਼ੀ 'ਚ ਐ ਹੋਇਆ, ਆਹ ਹੋਇਆ, ਤੇ ਲੋਕੀ ਕਹਿੰਦੇ ਬੜਾ ਪੜ੍ਹਿਆ। ਇਹ ਪੜ੍ਹਿਆ ਪੁੜਿਆ ਕੁਛ ਨਹੀਂ ਹੈਗਾ। ਉਹਨੇ ਤੇ ਇੱਥੋਂ ਤੱਕ ਕਹਿਤਾ ਕਿ ਇਹ ਆਪ ਡਰੱਗ ਕਰਦਾ, ਆਪ ਡਰੱਗ ਲੈਂਦਾ, ਨਸ਼ੇ ਕਰਦਾ। ਉਹਨੇ ਬਹੁਤ ਹੀ ਉਲ ਜਲੂਲ ਬੋਲਿਆ। ਹੁਣ ਇਸ ਜਿਹੜੇ ਇਹ ਇਲਜ਼ਾਮ ਤਰਾਸ਼ੀ ਹੋ ਰਹੀ ਹੈ, ਇਸ ਇਲਜ਼ਾਮ ਤਰਾਸ਼ੀ ਦੀ ਜਿਹੜੀ ਮਿਆਰਤਾ ਥੱਲੇ ਡਿੱਗਦੀ ਪਈ ਆ, ਉਹਦੇ ਤੇ ਨਾ ਤੇ ਹੁਣ ਅਕਾਲੀ ਦਲ ਵਾਲੇ ਆ ਜਿਹੜੇ, ਉਹ ਇਹਨਾਂ ਨੂੰ ਰੋਕਦੇ ਪਏ ਆਪਣੇ ਬੰਦਿਆਂ ਨੂੰ, ਨਾ ਹੀ ਖਹਿਰੇ ਨੇ ਰੁਕਣਾ। ਜਿੱਦਣ ਚੱਲ ਪਿਆ ਉਹਨੇ ਵੀ ਫਿਰ ਹੇਠਲੇ ਪੱਧਰ ਦੀਆਂ ਗੱਲਾਂ ਉਹਨੇ ਵੀ ਕਰ ਦੇਣੀਆਂ, ਕਿਉਂਕਿ ਉਹ ਉਸੇ ਭਾਸ਼ਾ 'ਚ ਹੀ ਜਵਾਬ ਦੇ ਦਿੰਦਾ ਜਿਸ ਭਾਸ਼ਾ 'ਚ ਉਹਨੂੰ ਅੱਗੋਂ ਜਵਾਬ ਮਿਲਦਾ। ਪਰ ਇਹ ਜੋ ਕੁਝ ਚੱਲਦਾ ਪਿਆ ਅੱਜ, ਜਿਸ ਤਰੀਕੇ ਦੇ ਨਾਲ ਇਹ ਲਲਕਾਰ ਦਿੱਤੀ ਗਈ ਆ ਕਿ ਅਸੀਂ ਇਹਨੂੰ ਅਸੈਂਬਲੀ ਦੇ ਵਿੱਚ ਨਹੀਂ ਵੜਨ ਦੇਣਾ, ਤੇ ਅਸੈਂਬਲੀ ਦੇ ਵਿੱਚ ਜਾਣ ਵਾਲਾ ਕੋਈ ਇਕੱਲਾ ਤੇ ਸੁਖਪਾਲ ਖਹਿਰਾ ਦਾਗੀ ਹੈ ਨੀਗਾ। ਜੇ ਬੀਬੀ ਜਗੀਰ ਕੌਰ ਇਹ ਆਖੇ ਕਿ ਸਾਡਾ ਜਿਹੜਾ ਅਕਾਲੀ ਦਲ ਦਾ ਇਸਤਰੀ ਜਥਾ ਉਹ ਕਿਸੇ ਵੀ ਦਾਗੀ ਨੂੰ ਅੰਦਰ ਨਹੀਂ ਜਾਣ ਦੇਊਗਾ, ਤੇ ਫਿਰ ਤੇ ਗੱਲ ਬਣਦੀ ਹੈ। ਪਰ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਤੇ ਦਾਗੀ ਹੈ ਨਾ, ਇਹਨੂੰ ਤਾਂ ਸਜ਼ਾ ਹੋਈ ਆ ਜਿਹੜੀ ਅਗਵਾਈ ਕਰਦੀ ਫਿਰਦੀ ਆ। ਔਰ ਦੂਸਰੀ ਗੱਲ ਇਹ ਆ ਕਿ ਅੱਜ ਅਕਾਲੀ ਦਲ ਦਾ ਇਹ ਇਸਤਰੀ ਜਥਾ ਜਿਹੜਾ ਉਹ ਸੜਕਾਂ ਤੇ ਪ੍ਰਗਟ ਹੋਇਆ ਫਿਰਦਾ, ਪਰ ਇਹ ਅਕਾਲੀ ਦਲ ਦਾ ਇਸਤਰੀ ਜਥਾ ਉਸ ਦਿਨ ਕਿੱਥੇ ਸੀਗਾ ਜਿਸ ਦਿਨ ਧਰਨਿਆਂ ਤੇ ਬੈਠੀਆਂ ਕੁੜੀਆਂ ਨੂੰ ਗੁੱਤੋਂ ਫੜ ਕੇ ਧੋਇਆ ਜਾਂਦਾ ਸੀਗਾ। ਇੱਥੋਂ ਤੱਕ ਕਿ ਇੱਕ ਟੈਂਕੀ ਤੋਂ ਅੱਗ ਲਾ ਕੇ ਕੁੜੀ ਥੱਲੇ ਸੜ ਕੇ ਮਰ ਗਈ। ਇਹ ਅਕਾਲੀ ਦਲ ਦਾ ਇਸਤਰੀ ਜਥਾ ਉਦੋਂ ਕਿੱਥੇ ਸੀ ਜਿਸ ਦਿਨ ਸੰਗਤ ਤੇ ਬੈਠੀ, ਸੰਗਤ ਤੇ ਧਰਨੇ ਤੇ ਬੈਠੀ ਸੰਗਤ ਤੇ ਜਿਸ ਦਿਨ ਡਾਂਗ ਵਰਦੀ ਸੀਗੀ, ਉਹਦੇ ਵਿੱਚ ਬੁੜੀਆਂ ਵੀ ਸਨ, ਉਹਦੇ ਵਿੱਚ ਬੱਚੇ ਵੀ ਸਨ ਛੋਟੇ। ਉਸ ਦਿਨ ਅਕਾਲੀ ਦਲ ਦਾ ਇਸਤਰੀ ਜਥਾ ਕਿੱਥੇ ਸੀਗਾ? ਸੋ ਇਹ ਜਿਹੜੀ ਵਿਰੋਧਤਾ ਹੋ ਰਹੀ ਹੈ, ਅੰਧੀ ਵਿਰੋਧਤਾ, ਇਹਦੇ ਵਿੱਚ ਨਾ ਤਰਕ ਪੇਸ਼ ਕੀਤੇ ਜਾ ਰਹੇ ਆ, ਨਾ ਆਪਣੇ ਪੀੜੀ ਹੇਠ ਸੋਟੇ ਫੇਰੇ ਜਾ ਰਹੇ ਆ, ਸਿਰਫ ਤੇ ਸਿਰਫ ਅੰਨ੍ਹੇਵਾਹ ਡਾਂਗ ਘੁਮਾ ਕੇ ਗੱਤਕੇ ਖੇਡੇ ਜਾ ਰਹੇ ਆ। ਉਹਦੇ ਮਾਰਨ ਦਾ ਯਤਨ ਕਰਦਾ, ਉਹਦੇ ਮਾਰਨ ਦਾ ਯਤਨ ਕਰਦਾ। ਇਹਦੇ ਚੋਂ ਲੋਕਾਂ ਨੂੰ ਕੁਛ ਵੀ ਹਾਸਲ ਹੁੰਦਾ ਨਜ਼ਰ ਨਹੀਂ ਆਉਂਦਾ। ਪਰ ਜਿਹੜੀ ਨੈਤਿਕਤਾ ਵਾਲੀ ਗੱਲ ਆ, ਨੈਤਿਕਤਾ ਦਾ ਤਕਾਜ਼ਾ ਮੈਂ ਵਾਰ-ਵਾਰ ਇਹੋ ਕਹਿੰਦਾ ਕਿ ਸੁਖਪਾਲ ਸਿੰਘ ਖਹਿਰਾ ਅਸਤੀਫਾ ਦੇ ਦੇਵੇ, ਨੈਤਿਕਤਾ ਦਾ ਤਕਾਜ਼ਾ ਇਹ ਕਹਿੰਦਾ, ਪਰ ਨਾਲ ਇਹ ਵੀ ਕਹਿੰਦਾ ਨੈਤਿਕਤਾ ਦਾ ਤਕਾਜ਼ਾ ਕਿ ਦਾਗੀ ਸਾਰੇ ਹੀ ਅਸਤੀਫਾ ਦੇਣ, ਕੱਲਾ ਸੁਖਪਾਲ ਸਿੰਘ ਖਹਿਰਾ ਨਹੀਂ। ਜੀ ਜੀ, ਤੇ ਬਹੁਤ ਧੰਨਵਾਦ ਮਿੰਟੂ ਗੁਰਸੇਵਕ ਜੀ ਤੁਹਾਡਾ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।